ਸਤਿ ਸ਼੍ਰੀ ਅਕਾਲ, ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਇਸ ਵੇਲੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜਨਗੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਤੇ ਉਹਨਾਂ ਦੇ ਨਾਲ ਕਰਾਂਗੇ ਚਰਚਾ ਕਿ ਅਹਿਮ ਖਬਰਾਂ ਨੂੰ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਨਾਲੋਂ ਨਾਲ ਉਹਨਾਂ ਤੋਂ ਪੁੱਛਦੇ ਆ ਕੁਝ ਅਹਿਮ ਖਬਰਾਂ ਬਾਰੇ ਉਹਨਾਂ ਦੀਆਂ ਟਿੱਪਣੀਆਂ ਲਾਂਗੇ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਖਬਰਾਂ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਵਧ ਗਏ ਤੇ ਗੱਲ ਕਰੀਏ ਪੰਜਾਬ ਸਰਕਾਰ ਦੀ। ਸ਼ੁਰੂਆਤ ਪੰਜਾਬ ਸਰਕਾਰ ਤੋਂ। ਸਰਕਾਰਾਂ ਕਿਉਂਕਿ ਤੁਹਾਨੂੰ ਪਤਾ ਸੂਬੇ ਦੀਆਂ ਮਾਲਕ ਹੁੰਦੀਆਂ ਤੇ ਸਰਕਾਰਾਂ ਤੋਂ ਸ਼ੁਰੂਆਤ ਕਰ ਲੈਣੀ ਚਾਹੀਦੀ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅਸੀਂ ਕਰਜ਼ਾ ਜਿਹੜਾ ਲਾਇਆ ਹੈ ਉਹ ਅਸੀਂ ਜੋ ਟੀਚੇ ਮਿੱਥੇ ਹੈ ਜਾਂ ਜਿੰਨਾ ਅਸੀਂ ਕਿਹਾ ਸੀ ਉਸ ਸਪੀਡ ਦੇ ਹਿਸਾਬ ਨਾਲ ਅੱਗੇ ਚੱਲ ਰਹੇ ਹਾਂ। ਸ਼ਰਮਾ ਜੀ, ਜਿਹੜਾ ਪੰਜਾਬ ਸਰਕਾਰ ਦਾ ਦਾਅਵਾ ਹੈ ਜਾਂ ਲਾਹੇ ਕਰਜ਼ੇ ਦਾ, ਕੱਚ ਤੇ ਸੱਚ ਕੀ ਹੈ? ਬਿਲਕੁਲ, ਕੱਲ 5 ਮਹੀਨੇ ਪੂਰੇ ਹੋਏ ਪੰਜਾਬ ਸਰਕਾਰ ਦੇ, ਨਵੀਂ ਸਰਕਾਰ ਦੇ, ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ। ਔਰ 5 ਮਹੀਨੇ ਪੂਰੇ ਹੋਣ ਤੋਂ ਬਾਅਦ ਪੰਜਾਬ ਭਵਨ ਦੇ ਵਿੱਚ 5 ਮੰਤਰੀ ਬਿਠਾਏ ਗਏ ਤੇ ਉਹਨਾਂ 5 ਮੰਤਰੀਆਂ ਨੇ 5 ਰਿਪੋਰਟ ਕਾਰਡ ਪੇਸ਼ ਕੀਤੇ ਤੇ ਉਹਨਾਂ ਨੇ ਸਮੁੱਚੀ ਪੰਜਾਬ ਸਰਕਾਰ ਦੀ 5 ਮਹੀਨਿਆਂ ਦੀ ਕਾਰਗੁਜ਼ਾਰੀ ਦੀ ਆਪ ਹੀ ਪਿੱਠ ਥਾਪੜੀ ਕਿ ਅਜਿਹੀ ਕਾਰਗੁਜ਼ਾਰੀ ਪਹਿਲੀਆਂ ਸਰਕਾਰਾਂ ਸਮੇਂ ਨਹੀਂ ਹੋਈ। ਇਹਨਾਂ 5 ਮਹੀਨਿਆਂ 'ਚ ਅਸੀਂ ਕਰਜ਼ਾ ਵੀ ਮੋੜਿਆ, ਅਸੀਂ ਘੱਟ ਲਿਆ ਤੇ ਮਤਲਬ ਕਿ ਵਿਆਜ ਵੀ ਤੇ ਮੂਲ ਵੀ ਤੇ ਉਹ ਦੋਵੇਂ ਚੀਜ਼ਾਂ ਅਸੀਂ ਵੱਧ ਮੋੜੀਆਂ। ਤੇ ਫਿਰ ਅਸੀਂ ਕਹਿੰਦੇ ਕਿ ਖੰਡ ਮਿੱਲਾਂ ਵਾਲਾ ਉਹ ਕਿਸਾਨਾਂ ਨੂੰ 200 ਕਰੋੜ ਜਾਰੀ ਕੀਤਾ। ਅਸੀਂ 9000 ਏਕੜ ਤੋਂ ਵੱਧ ਪੰਚਾਇਤੀ ਜ਼ਮੀਨ ਛੁਡਾ ਲਈ। ਅਸੀਂ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਖੋਲ੍ਹਣ ਜਾ ਰਹੇ ਹਾਂ ਤੇ ਪੰਜਾਬ ਦੇ ਵਿੱਚ ਬਿਜਲੀ ਵਾਲੀ ਉਪਲਬਧੀ ਨੂੰ ਸਭ ਤੋਂ ਨੰਬਰ 1 ਤੇ ਰੱਖਿਆ ਗਿਆ, ਮੁਹੱਲਾ ਕਲੀਨਿਕ ਨੂੰ ਨੰਬਰ 2 ਤੇ ਰੱਖਿਆ ਗਿਆ। ਸੋ ਇੰਝ ਮਤਲਬ ਕਿ ਹਰਪਾਲ ਚੀਮਾ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਉਹਨਾਂ ਦੇ ਨਾਲ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਹੋਰੀ, ਫਿਰ ਨਾਲ ਸਾਡੇ ਰੇਤ ਮਾਫੀਆ ਤੇ ਹੋਰ ਵੱਖ-ਵੱਖ ਵਿਭਾਗਾਂ ਦੇ, ਸਿੱਖਿਆ ਵਿਭਾਗ ਵੀ ਅੱਜ ਕੱਲ੍ਹ ਉਹਨਾਂ ਕੋਲ ਹਰਜੋਤ ਬੈਂਸ ਹੋਰੀ, ਫਿਰ ਹਰਭਜਨ ਸਿੰਘ ETO ਤੇ ਕੁਲਦੀਪ ਸਿੰਘ ਧਾਲੀਵਾਲ। ਇਹ 5 ਮੰਤਰੀ ਬਿਠਾਏ ਗਏ। ਲਗਭਗ ਇਹ ਉਹ 5 ਚਿਹਰੇ ਵੀ ਨੇ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਤੋਂ ਬਾਅਦ ਚਰਚਾ 'ਚ ਰਹਿੰਦੇ ਨੇ, ਲੋਕਾਂ 'ਚ ਰਹਿੰਦੇ ਨੇ ਜਾਂ ਕੰਮ ਕਰਦੇ ਦਿਖਦੇ ਨੇ। ਸੋ ਇਸ ਲਈ ਉਹਨਾਂ ਨੂੰ ਹੀ ਬਿਠਾ ਕੇ ਇੱਕ ਰਿਪੋਰਟ ਕਾਰਡ ਪੇਸ਼ ਕਰਵਾਇਆ ਗਿਆ ਤੇ ਉਹ ਰਿਪੋਰਟ ਕਾਰਡ ਦੇ ਵਿੱਚ ਜਿਵੇਂ ਸਰਕਾਰਾਂ ਦਮ ਭਰਦੀਆਂ ਹੁੰਦੀਆਂ ਨੇ ਬਿਲਕੁਲ ਉਵੇਂ ਹੀ ਅੰਕੜਿਆਂ ਦੇ ਹਵਾਲੇ ਨਾਲ ਦਮ ਭਰਿਆ ਗਿਆ। ਪ੍ਰਵੀਨ ਜੀ, ਇਹ ਕੋਈ ਪਹਿਲਾ ਮੌਕਾ ਨਹੀਂ ਆ ਹਾਂ ਕਿ ਇਹ ਕੁਛ ਵੱਖਰਾ ਹੋਇਆ ਹੋਵੇ ਕਿ ਹਾਂਜੀ ਮੂਲ ਵੀ ਮੋੜਿਆ ਤੇ ਵਿਆਜ ਵੀ ਮੋੜਿਆ। ਸਾਰੀਆਂ ਸਰਕਾਰਾਂ ਇੰਝ ਹੀ ਕਰਦੀਆਂ ਰਹੀਆਂ। ਨਵਾਂ ਲੋਨ ਲੈਣਾ ਹੈ ਤੇ ਪੁਰਾਣੇ ਦਾ ਮੋੜਨਾ। ਸੋ ਇਹ ਰਵਾਇਤ ਜਾਰੀ ਰਹੀ ਹੈ। ਸੋ ਇਸ ਲਈ ਇਹ ਅੰਕੜਿਆਂ ਨੂੰ ਦਿਖਾ ਕੇ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਅੱਗੇ ਅਜਿਹਾ ਇੰਨਾ ਕਦੇ ਮਤਲਬ ਕਿ ਇਸ ਬਰੀਕੀ 'ਚ ਨਹੀਂ ਗਈਆਂ ਸਰਕਾਰਾਂ ਕਿ ਉਹ ਇਹ ਵੀ ਦੱਸਣ ਕਿ ਹਾਂਜੀ ਅਸੀਂ ਇੰਨਾ ਕਰਜ਼ਾ ਮੋੜਤਾ ਤੇ ਇੰਨਾ ਲੈਣਾ ਨਾ। ਸੋ ਇਸ ਲਈ ਉਹ ਲੈਣ ਵਾਲੀ ਚਰਚਾ ਹਰ ਵਾਰ ਹੁੰਦੀ ਸੀ। ਇਹਨਾਂ ਦੀ ਵੀ ਹੁਣ 35000 ਕਰੋੜ ਹੈ ਭਾਈ ਸਾਲ ਦਾ ਲੈਣਾ। ਸੋ ਇਸ ਲਈ ਤੇ ਉਹ ਹੁਣ ਆਪ ਮੰਨਿਆ ਕਿ ਅਸੀਂ 10000 ਕਰੋੜ ਦਾ ਕਰਜ਼ਾ ਹੁਣ ਤੱਕ ਲੈ ਚੁੱਕੇ ਹਾਂ 5 ਮਹੀਨਿਆਂ 'ਚ। ਸੋ ਇਸ ਲਈ ਤੁਸੀਂ ਇਹ ਦੇਖੋ ਕਿ ਕਿਤੇ ਨਾ ਕਿਤੇ ਉਸੇ ਥਾਂ ਤੇ ਖੜੇ ਹਾਂ ਅਸੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਵਾਲੀ ਰਵਾਇਤ ਸੀਗੀ ਕਿ ਐਵਰੇਜ 2000 3000 ਹਰ ਮਹੀਨੇ ਕਰਜ਼ਾ ਲੈ ਰਹੀਆਂ ਨੇ ਸਰਕਾਰਾਂ 3000 ਕਰੋੜ ਦਾ। ਸੋ ਉਸੇ ਤਰ੍ਹਾਂ ਹੋਣ ਵਾਲੀ ਸਰਕਾਰ ਵੀ ਉਸੇ ਰਵਾਇਤ ਦੇ ਉੱਤੇ ਆ, ਕੋਈ ਵੱਖਰਾ ਨਹੀਂ ਵਾਪਰਿਆ। ਹਾਂ, ਬਿਜਲੀ ਵਾਲਾ ਫਾਰਮੂਲਾ, ਮੁਹੱਲਾ ਕਲੀਨਿਕ ਵਾਲਾ ਫਾਰਮੂਲਾ, ਇਹ ਬਿਲਕੁਲ ਇਹਨਾਂ ਦਾ ਚੋਣ ਗਰੰਟੀਆਂ ਦੇ ਵਿੱਚੋਂ ਸੀਗਾ। ਉਹਨਾਂ ਗਰੰਟੀਆਂ 'ਚੋਂ ਪੂਰਾ ਕਰਨ ਦੇ ਲਈ ਕਵਾਇਦ ਸੀਗੀ ਜਿਹਦੇ ਤਹਿਤ ਪਹਿਲਾਂ 75 ਦੀ ਗੱਲ ਤੇ ਅੱਜ ਰਿਪੋਰਟ ਕਾਰਡ 'ਚ ਦੱਸਿਆ ਗਿਆ ਕਿ ਪਹਿਲੇ ਪੜਾਅ 'ਚ 100 ਮੁਹੱਲਾ ਕਲੀਨਿਕ ਨੇ ਤੇ ਅਸੀਂ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ, ਮੈਂ ਕਿਹਾ 16 ਨਵੇਂ ਖੋਲ੍ਹਣੇ ਨੇ ਤੇ ਉਹਦੇ ਨਾਲ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਹੋ ਜਾਏਗਾ ਪੰਜਾਬ ਦੇ ਵਿੱਚ, ਕਿਉਂਕਿ ਪਹਿਲਾਂ ਵੀ ਹੈਗੇ ਨੇ। ਸੋ ਇਸ ਤਰ੍ਹਾਂ ਫਿਰ ਪ੍ਰਾਈਵੇਟ ਸ਼ੂਗਰ ਮਿੱਲਾਂ ਦੇ ਹਵਾਲੇ ਉਹਨਾਂ ਨੂੰ ਕਿਹਾ ਕਿ ਅਸੀਂ
ਕਿਸਾਨਾਂ ਨੂੰ 200 ਕਰੋੜ ਮੋੜ ਦਿੱਤਾ ਉਹਨਾਂ ਦੀ ਰਾਸ਼ੀ। ਸੋ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਪ੍ਰਾਈਵੇਟ ਸ਼ੂਗਰ ਮਿੱਲਾਂ ਤੇ ਕਾਰਵਾਈ ਨਹੀਂ ਕਰਾਂਗੇ, ਚਾਹੇ ਫਗਵਾੜੇ ਵਾਲਾ ਮਸਲਾ ਚਾਹੇ ਹੋਰ, ਉਹਨਾਂ ਤੇ ਅਸੀਂ ਕਾਰਵਾਈ ਵੀ ਕਰਨ ਜਾ ਰਹੇ ਹਾਂ। ਫਿਰ ਇਸ ਦੇ ਨਾਲ ਜਿਹੜੀਆਂ ਖਾਸ ਕਰਕੇ ਕੁਝ ਅਹਿਮ ਪਹਿਲੂ ਜਿਹੜੇ ਸਾਹਮਣੇ ਆਉਂਦੇ ਨੇ ਉੱਭਰ ਕੇ, ਉਹਦੇ ਵਿੱਚੋਂ ਜਿਹੜੀ ਗੱਲ ਆਉਂਦੀ ਹੈ ਉਹ ਕਹਿੰਦੇ ਕਿ ਇੱਕ ਤਾਂ ਘੁਟਾਲਿਆਂ ਦੀ ਜਾਂਚ ਕਰਾਵਾਂਗੇ। ਸੋ ਚਾਹੇ ਉਹ ਸ਼ੂਗਰ ਮਿੱਲ ਵਾਲੇ ਨੇ, ਚਾਹੇ ਉਹ ਉਹਨਾਂ ਦੀ ਆਡਿਟ ਕਰਾਉਣੀ ਪਵੇ, ਉਹ ਆਡਿਟ ਕਰਾਵਾਂਗੇ। ਪਿਛਲੀਆਂ ਸਰਕਾਰਾਂ ਦੇ ਵਿਭਾਗਾਂ 'ਚ ਹੋਏ ਘੁਟਾਲੇ ਨੇ, ਉਹਨਾਂ ਦੀ ਜਾਂਚ ਕਰਾਵਾਂਗੇ। ਫਿਰ ਮੁਫਤ ਬਿਜਲੀ ਵਾਲੇ ਵਾਅਦਾ, ਫਿਰ ਇਹਦੇ ਨਾਲ ਹਰ ਜ਼ਿਲ੍ਹੇ ਵਾਲਾ ਸਕੂਲ ਉਹਦੇ ਵਾਲਾ ਮੈਡੀਕਲ ਵਾਲਾ ਵਾਅਦਾ, ਤੇ ਜਿਹੜਾ ਇਸ ਦੇ ਨਾਲ ਗੁਣਗਾਨ ਗਾਇਆ ਜਿਹਦਾ, ਉਹ ਹੈ ਜੀ 9000 ਏਕੜ ਤੋਂ ਵੱਧ ਜ਼ਮੀਨ ਛੁਡਾਉਣ ਵਾਲਾ ਮਾਮਲਾ। ਸੋ ਉਹ ਮਾਮਲਾ ਜਦੋਂ ਕਿ ਵਿਵਾਦਾਂ ਵਿੱਚ ਹੈ ਜੀ, ਉਹ ਮਾਮਲਾ ਕਿਤੇ ਨਾ ਕਿਤੇ ਕੋਰਟ ਕਚਹਿਰੀ ਪਹੁੰਚ ਗਿਆ, ਕਿਤੇ ਸਟੇ ਲੱਗ ਗਈ ਹੈ, ਕਿਤੇ ਸਰਕਾਰ ਘਿਰ ਗਈ ਹੈ, ਕਿਤੇ ਜਵਾਬ ਤਲਬੀ ਹੋ ਰਹੀ ਹੈ, ਕਿਤੇ ਜਵਾਬ ਨਹੀਂ ਹੈ। ਸੋ ਇਹ ਸਾਰਾ ਮਾਮਲਾ ਉਲਝ ਗਿਆ। ਸੋ ਕੱਲ ਰਿਪੋਰਟ ਕਾਰਡ ਉਹਨਾਂ ਨੇ ਪੇਸ਼ ਕਰ ਦਿੱਤਾ ਤੇ ਉਸ ਦੇ ਉੱਤੇ ਜਦੇ ਹੀ ਵਿਰੋਧੀ ਲੀਡਰਾਂ ਦੀਆਂ ਪ੍ਰਤੀਕਰਮਾਂ ਵੀ ਆਉਣ ਲੱਗ ਗਈਆਂ। ਸੋ ਪਰ ਵਿਰੋਧੀਆਂ ਦੀਆਂ, ਠੀਕ ਹੈ, ਵਿਰੋਧੀਆਂ ਨੇ ਤਾਂ ਮਤਲਬ ਕਿ ਸਰਕਾਰ ਦਾ ਕੋਈ ਵੀ ਚੰਗਾ ਕੰਮ ਵੀ ਕਰਨ ਸਰਕਾਰਾਂ ਤਾਂ ਵੀ ਉਂਗਲ ਚੱਕਣੀ ਹੈ, ਮਾੜਾ ਕਰਨ ਦਾ ਤਾਂ ਚੁੱਕਣੀਆਂ। ਸੋ ਪਰ ਕੱਲ ਕਿਤੇ ਨਾ ਕਿਤੇ ਇੱਕ ਤਾਂ ਆਹ ਭਰਮ ਤੋੜਨ ਦੀ ਕੋਸ਼ਿਸ਼ ਹੋਈ ਕਿ ਦੇਖੋ ਜੀ ਇਕੱਲੇ ਭਗਵੰਤ ਮਾਨ ਸਕਰੀਨ ਤੇ ਆ ਕੇ ਨਹੀਂ ਬੋਲਦੇ। ਦੂਜਾ ਇਹ ਭਰਮ ਤੋੜਨ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਹੁਣ ਰਾਘਵ ਚੱਡਾ ਥੋੜਾ ਕੋਈ ਮੀਡੀਆ 'ਚ ਆ ਕੇ ਸੰਬੋਧਨ ਕਰ ਰਹੇ ਨੇ, ਹੁਣ ਰਾਘਵ ਚੱਡਾ ਥੋੜਾ ਕੁਛ ਕਹਿ ਰਹੇ ਨੇ, ਦੇਖੋ ਜੀ ਤੁਹਾਡੇ ਮੰਤਰੀ ਨੇ। ਸੋ ਜਿਹੜਾ ਆਹ ਦਿੱਲੀ ਵਾਲਾ ਬੈਰੀਅਰ ਲੋਕਾਂ ਦੇ ਮਨਾਂ 'ਚ ਘਰ ਕਰ ਚੁੱਕਿਆ ਕਿ ਭਾਈ ਭਗਵੰਤ ਮਾਨ ਜੀ ਤਾਂ ਸਿਰਫ ਸਕ੍ਰਿਪਟ ਪੜ੍ਹਦੇ ਨੇ। ਸੋ ਉਹ ਉਸ ਨੂੰ ਤੋੜਨ ਦੇ ਲਈ ਇੱਕ ਕਵਾਇਦ ਸੀ। ਪਰ ਲੋਕ ਇਹ ਤੋਂ ਗਾਹਾਂ ਵੱਧ ਗਏ ਕਿ ਹੁਣ ਮੰਤਰੀਆਂ ਤੋਂ ਵੀ ਸਕ੍ਰਿਪਟ ਪੜ੍ਹਾਈ ਜਾਂਦੀ ਆ, ਮੰਤਰੀਆਂ ਮੂਹਰੇ ਵੀ ਉਹ ਅੰਕੜਿਆਂ ਦਾ ਖੇਲ ਕਰਕੇ ਦਿਖਾਇਆ ਜਾਂਦਾ। ਸੋ ਜਿਵੇਂ ਹੁਣ ਨਵੀਂ ਮਤਲਬ ਕਿ ਜਿਹੜੀ ਐਕਸਾਈਜ਼ ਪਾਲਿਸੀ ਲਿਆਂਦੀ ਆ, ਉਹਦੀ ਕੱਲ ਤਾਰੀਫ ਕੀਤੀ ਮੰਤਰੀ ਸਾਹਿਬ ਨੇ, ਹਰਪਾਲ ਚੀਮਾ ਹੋਰਾਂ ਨੇ, ਤੇ ਉਹਨਾਂ ਨਾਲ ਬੈਠੇ ਮੰਤਰੀ ਨੇ ਕਿਹਾ ਕਮਾਲ ਦੀ ਯੋਜਨਾ ਆਈ ਆ, ਉਹਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਪਹਿਲਾਂ ਨਾਲੋਂ ਬਹੁਤ ਲਾਭ ਹੋ ਰਿਹਾ। ਸਾਡਾ ਅਸੀਂ ਕਰਜ਼ਾ, ਮਤਲਬ ਜਿਹੜਾ ਕਰਜ਼ਾ ਹੈ ਉਹ ਵੱਧ ਮੋੜਨ ਵਾਲੀ ਸਥਿਤੀ 'ਚ ਆਉਣ ਲੱਗੇ ਹਾਂ। ਅਸੀਂ ਸਕੂਲਾਂ ਦੇ ਉਥਾਨ ਲਈ ਉਹ ਸਾਰੇ ਪੈਸੇ ਖਰਚ ਕਰਾਂਗੇ, ਅਸੀਂ ਸਿਹਤ ਲਈ ਸਾਰਾ ਪੈਸਾ ਖਰਚ ਕਰਾਂਗੇ, ਕਿਉਂਕਿ ਸਾਡੇ ਕਰਜ਼ਾ ਮੋੜਨ ਦੀ ਸਥਿਤੀ 'ਚ ਮਜ਼ਬੂਤ ਹੋਣ ਦਾ ਮਤਲਬ ਹੈ ਕਿ ਸਾਡੀ ਵਸੂਲੀ ਵਧੀ ਆ। ਸੋ ਵਸੂਲੀ ਦਾ ਹਵਾਲਾ ਫਿਲਹਾਲ ਉਹ ਜਿਹੜੀ ਹੈ ਖਾਸ ਕਰਕੇ ਸਾਡੀ ਇਹ ਨੀਤੀ ਹੈ, ਮਤਲਬ ਕਿ ਉਹਨੂੰ ਦਿੱਤਾ ਜਾ ਰਿਹਾ ਕਿ ਹਾਂ ਭਾਈ ਜਿਹੜੀ ਐਕਸਾਈਜ਼ ਪਾਲਿਸੀ ਵਾਲੀ ਆ ਉਹਦੇ ਰਾਹੀਂ ਸਾਡੇ ਕੋਲ ਆਮਦਨ ਵਧਣ ਲੱਗੀ ਆ। ਪਰ ਇਹਨਾਂ ਦੀ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਵਿਵਾਦਾਂ ਵਿੱਚ ਹੈ। ਉਸ ਪਾਲਿਸੀ ਨੂੰ ਪਾਸ ਕਰਨ ਦਾ ਹਵਾਲਾ, ਉਹਨੂੰ ਅਮਲੀ ਜਾਮਾ ਪਹਿਨਾਉਣ ਦਾ ਹਵਾਲਾ, ਤੇ ਉਹਨੂੰ ਲੈ ਕੇ ਉਹ ਨਿਸ਼ਾਨੇ ਤੇ ਨੇ। ਤੇ ਉਹ ਕਹਿੰਦੇ ਨਹੀਂ ਜੀ ਇਹ ਤਾਂ ਬੀਜੇਪੀ ਸਾਨੂੰ ਡਰਾਉਣਾ ਚਾਹੁੰਦੀ ਆ, ਸਾਡੇ ਈਡੀ ਸਾਡੇ ਉਪ ਮੁੱਖ ਮੰਤਰੀ ਸਾਹਿਬ ਨੂੰ ਚੱਕਣਾ ਚਾਹੁੰਦੀ ਆ, ਮਨੀਸ਼ ਸਿਸੋਦੀਆ ਹੋਰਾਂ ਨੂੰ, ਉਹ ਇਸ ਲਈ ਕਾਰਵਾਈ ਆ। ਸੋ ਇੱਧਰ ਮਤਲਬ ਕਿ ਮਤਲਬ ਨਵੀਂ ਨੀਤੀ ਦੇ ਹਵਾਲੇ ਨਾਲ ਇੱਕ ਨਵੀਂ ਚਰਚਾ ਵੀ ਆ। ਤੇ ਦੂਸਰੇ ਪਾਸੇ ਇਹਨਾਂ ਦੀ ਰੇਤ ਮਾਫੀ ਵਾਲੀ ਵੀ ਪਾਲਿਸੀ ਇੱਕ ਵਾਰ ਚਰਚਾ 'ਚ ਆ ਗਈ ਹੈ ਕਿ ਭਾਈ ਉਹ ਰੁਕਿਆ ਹੀ ਨਹੀਂ, ਮਾਈਨਿੰਗ ਰੁਕੀ ਹੋ ਨਹੀਂ ਤੁਹਾਡੀ। ਸੋ ਇਸ ਲਈ ਇਹ ਸਿਰਫ ਤੇ ਸਿਰਫ ਸਰਕਾਰ ਦਾ ਥੋੜਾ ਜਿਹਾ ਧੁੰਦਲਾ ਹੋ ਰਿਹਾ ਅਕਸ, ਉਹਨੂੰ ਮਤਲਬ ਕਿ ਉਹ ਸ਼ੀਸ਼ਾ ਜਿਹਦੇ ਰਾਹੀਂ ਦੇਖਿਆ ਜਾਂਦਾ, ਉਹ ਸ਼ੀਸ਼ੇ ਨੂੰ ਧੋਣ ਲਈ ਆਏ ਸੀ ਇਹ 5 ਮੰਤਰੀ। ਔਰ ਇਹ ਵੀ ਲਿਖੀ ਹੋਈ ਸਕ੍ਰਿਪਟ ਪੜ੍ਹ ਕੇ ਗਏ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ, ਕਿਉਂਕਿ ਕਾਊਂਟਰ ਸਵਾਲਾਂ ਤੋਂ ਭੱਜਦੇ ਵੀ ਨਜ਼ਰ ਆਏ ਨੇ, ਕਾਊਂਟਰ ਸਵਾਲਾਂ ਦੇ ਜਵਾਬ ਦੇਣੋਂ ਵੀ ਕੰਨੀ ਕਤਰਾਈ ਗਈ ਆ। ਸੋ ਇਸ ਲਈ ਕਿਤੇ ਨਾ ਕਿਤੇ ਜਿੰਨਾ ਲਿਖਿਆ ਗਿਆ, ਜਿੰਨਾ ਪੜ੍ਹਾਇਆ ਗਿਆ, ਓਨਾ ਹੀ ਬੋਲਿਆ ਗਿਆ। ਔਰ ਇਹ ਕੋਈ ਨਵਾਂ ਇਹਦੇ ਵਿੱਚ ਕੋਈ ਖਾਸ ਨਜ਼ਰ ਨਹੀਂ ਆਇਆ। ਹਾਂ, ਬਿਜਲੀ ਵਾਲਾ ਉਹ ਵਿਵਾਦਾਂ ਵਿੱਚ ਆ ਮਾਮਲਾ, ਜ਼ਮੀਨ ਛਡਾਉਣ ਵਾਲਾ ਮਾਮਲਾ ਉਹ ਵਿਵਾਦਾਂ ਵਿੱਚ ਹੈ, ਹਸਪਤਾਲਾਂ ਵਾਲੀ ਸਥਿਤੀ ਨੂੰ ਲੈ ਕੇ ਪਹਿਲਾਂ ਸਵਾਲ ਖੜਾ ਹੈ, BC ਵਾਲਾ ਮਾਮਲਾ ਪੁਰਾਣੇ ਨੇ ਉਹਨੇ ਇੱਕ ਹਸਪਤਾਲ ਦਾ ਰੂਪ ਰੰਗ ਖੋਲ੍ਹ ਕੇ ਦਿਖਾਈ ਦਿੱਤਾ ਕਿ ਪਹਿਲੀਆਂ ਸਰਕਾਰਾਂ ਜੋ ਹਸਪਤਾਲਾਂ ਦੀ ਦੁਰਗਤੀ ਕਰਕੇ ਗਈਆਂ, ਤੁਸੀਂ ਉਹਨੂੰ ਸੁਧਾਰਨ ਦੀ ਬਜਾਏ ਉਹ ਪੁਰਾਣੇ ਜਿਹੜੇ ਸੁਵਿਧਾ ਕੇਂਦਰ ਸੀਗੇ ਉਹਨਾਂ ਤੇ ਰੰਗ ਕਰਾ ਕੇ ਹੀ ਆਪਣੀਆਂ ਫੋਟੋਆਂ ਲਵਾਈਆਂ। ਸੋ ਇਸ ਲਈ ਉਹ ਸਾਰਾ ਕੁਛ ਮਤਲਬ ਕਿ ਲਿਫਾਫਾ ਨਵਾਂ ਹੈ, ਅੰਦਰ ਕਾਗਜ਼ ਪੱਤਰ ਉਹੀ ਨੇ ਸਾਰੇ ਜਿਹੜੀਆਂ ਪਹਿਲੀਆਂ ਸਰਕਾਰਾਂ ਪੇਸ਼ ਕਰਦੀਆਂ ਜੀ। ਕਮਾਲ ਦੀ ਗੱਲ ਤਾਂ ਇਹ ਦੇਖੋ ਨਾ ਸ਼ਰਮਾ ਜੀ ਕਿ ਜਦੋਂ ਦੂਜੀ ਕਿਸੇ ਪਾਰਟੀ ਦਾ, ਅਸੀਂ ਨਹੀਂ ਕਹਿੰਦੇ ਕਿਸੇ ਨੂੰ ਸਾਰੇ ਦੁੱਧ ਧੋਤੇ ਹੈ, ਇਸ ਹਮਾਮ ਮੇਂ ਸਭੀ ਨੰਗੇ ਹੈ ਸ਼ਰਮਾ ਜੀ, ਠੀਕ ਹੈ। ਤੇ ਉਦੋਂ ਕਹਿੰਦੇ ਆ ਜੀ ਹਾਂਜੀ ਭ੍ਰਿਸ਼ਟਾਚਾਰ ਤੇ ਵੱਡੀ ਕਾਰਵਾਈ ਹੋਗੀ। ਜਦੋਂ ਆਪਦਾ ਫੜਿਆ ਜਾਂਦਾ ਆਪਦੇ ਵਾਰੀ ਵਿਕਟਮ ਕਾਰਡ। ਬਿਲਕੁਲ ਏਦਾਂ ਨਹੀਂ ਹੁੰਦਾ ਨਾ ਕਿ ਤੁਸੀਂ ਜਦੋਂ ਆਪ ਫੜਿਆ ਆਪਣਾ ਹੀ ਮੰਤਰੀ ਤਾਂ ਕਹਿੰਦੇ ਦੇਖੋ ਜੀ ਅਸੀਂ ਭ੍ਰਿਸ਼ਟਾਚਾਰ ਖਿਲਾਫ ਕਿੰਨੇ ਸਖਤ ਹਾਂ, ਅਸੀਂ ਦਿੱਲੀ 'ਚ ਵੀ ਇੱਕ ਮੰਤਰੀ ਟੰਗਿਆ ਸੀ ਤੇ ਪੰਜਾਬ 'ਚ ਵੀ ਟੰਗਿਆ। ਤੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਫਿਰ ਆਪਣੇ ਹੋਰ ਮੰਤਰੀ ਕਿਉਂ ਨਹੀਂ ਟੰਗੇਗੇ, ਇਹੀ ਕਿਉਂ ਟੰਗੇ? ਦੋਏ ਥਾਵਾਂ ਦੇ ਉੱਤੇ ਦੋਏ ਮੰਤਰੀ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਨੇ। ਚਰਚਾ ਕਰਦੇ ਲੋਕ ਤਾਂ ਕਿ ਉੱਥੇ ਮੁਸਲਿਮ ਭਾਈਚਾਰੇ ਨਾਲ ਸੀ, ਇੱਥੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸੀ। ਸੋ ਕੀ ਇਹ ਸੋਚੀ ਸਮਝੀ ਸਾਜ਼ਿਸ਼ ਤਹਿਤ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਕਿ ਭਾਈ ਬੜੇ ਭਾਈਚਾਰੇ ਨੂੰ ਦਿੱਲੀ 'ਚ ਹਿੰਦੂ ਭਾਈਚਾਰੇ ਨੂੰ ਖੁਸ਼ ਕਰ ਲਓ, ਇੱਥੇ ਜੱਟ ਸਿੱਖ ਭਾਈਚਾਰੇ ਨੂੰ ਖੁਸ਼ ਕਰ ਲਓ, ਕੀ ਇਹ ਕਵਾਇਦ ਆ? ਤੇ ਇਸ ਲਈ ਲੋਕ ਇਹ ਵੀ ਚਰਚਾ ਕਰਦੇ ਨੇ। ਤੇ ਲੋਕ ਉਹੀ ਤੁਹਾਡੇ ਵਾਲਾ ਸਵਾਲ ਵੀ ਖੂਬ ਚਰਚਾ ਹੁੰਦਾ ਕਿ ਜਦੋਂ ਤੁਸੀਂ ਕਹੋ ਕਿ ਸਾਡਾ ਮੰਤਰੀ ਭ੍ਰਿਸ਼ਟਾਚਾਰ ਹੈ ਤਾਂ ਅਸੀਂ ਉਹਦੇ ਪਰ ਕਾਰਵਾਈ ਕਰਾਂਗੇ, ਜੇਕਰ ਦੂਜੀਆਂ ਏਜੰਸੀਆਂ ਕਰਨ
ਤਾਂ ਉਹ ਜੀ ਸਾਡੇ ਤੇ ਬਦਲਾਖੋਰੂ ਹੈ। ਜੇਕਰ ਦੂਜੀ ਏਜੰਸੀ ਪੰਜਾਬ ਦੇ ਸਕੂਲਾਂ ਨੂੰ ਨੰਬਰ 1 ਕਹੇ ਤੇ ਉਹ ਸਰਕਾਰ ਪਿਛਲੀ ਹੋਰ ਕਿਸੇ ਦੀ ਹੋਵੇ ਤਾਂ ਕਹਿੰਦੇ ਸਕੂਲ ਨੰਬਰ 1 ਨਹੀਂ ਗਏ। ਹੁਣ ਅਸੀਂ ਜਦੋਂ ਬਦਲ ਰਹੇ ਹਾਂ, ਹੁਣ ਜਦੋਂ ਨੰਬਰ 1 ਆਉਣਗੇ ਤਾਂ ਫਿਰ ਉਹ ਨੰਬਰ 1 ਹੋਣਗੇ। ਸੋ ਇਹ ਮਾਪਦੰਡ ਜਿਹੜੇ ਫਰਕ ਨੇ, ਦੂਸਰਿਆਂ ਦੇ ਸਮੇਂ ਅਸੀਂ ਆਰਟੀਆਈ ਰਹੀ ਮੰਗਦੇ ਰਹੀਏ, ਅੱਜ ਇਹਨਾਂ ਦੇ ਆਰਟੀਆਈ ਕਾਰਕੁਨ ਇਹਨਾਂ ਦੀ ਸਰਕਾਰ 'ਚ ਐਮਐਲਏ ਨੇ। ਦਿਨੇਸ਼ ਚੱਡਾ ਸਭ ਤੋਂ ਵੱਡਾ ਆਰਟੀ ਕਾਰਕੁਨ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਨੇ। ਸੋ ਉਹਨਾਂ ਨੇ ਹਰ ਮਸਲੇ ਤੇ ਆਰਟੀਆਈ ਮੰਗੀ ਤੇ ਉਹਦਾ ਖੁਲਾਸਾ ਕੀਤਾ ਤੇ ਅਖਬਾਰਾਂ ਨੇ ਉਹਨੂੰ ਖਬਰਾਂ ਨਸਰ ਕੀਤੀਆਂ। ਤੇ ਜਦੋਂ ਹੁਣ ਆਪਣੇ ਲਈ ਆਰਟੀਆਈ ਮੰਗੀ, ਹੁਣ ਕਹਿੰਦੇ ਸੁਰੱਖਿਆ ਦਾ ਮਾਮਲਾ। ਉਹ ਜਹਾਜ਼ ਉੱਡਣ ਤੋਂ ਬਾਅਦ, ਉਤਰਨ ਤੋਂ ਬਾਅਦ ਫਿਰ ਕਿਹੜੀ ਸੁਰੱਖਿਆ ਦਾ ਮਾਮਲਾ ਹੁੰਦਾ? ਸੋ ਉੱਥੇ ਹੁਣ ਖਰਚਾ ਲੁਕੋ ਲਓ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਹੁਣ ਸਰਕਾਰ ਨੂੰ ਅੰਦਰ ਖਾਤੇ ਮੂੰਹ ਜਵਾਨੀ ਵਿਭਾਗਾਂ ਨੂੰ ਹਦਾਇਤ ਕਰਤੀ ਹੈ ਕਿ ਆਰਟੀਆਈ ਦਾ ਜਵਾਬ ਦੇਣ ਦੀ ਬਜਾਏ ਟਾਲੇ ਵੱਟੀ ਜਾਓ, ਸਮਾਂ ਲੰਘਾਓ। ਸੋ ਇਸ ਲਈ ਆਪਣੀ ਵਾਰੀ ਲੁਕਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ ਤੇ ਆਪਣੀ ਵਾਰੀ ਵੱਧ ਵਿਖਿਆਨ ਕਰਨ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਸਿਰਫ ਤੇ ਸਿਰਫ ਇਹ ਪੇਸ਼ਕਾਰੀ ਆ, ਔਰ ਪੇਸ਼ਕਾਰੀ ਦੇ ਲਈ ਐਕਤੀ ਨਵੇਂ ਕਲਾਕਾਰ ਸਾਹਮਣੇ ਆਏ ਸੀ। ਹਮ ਰਾਜਨੀਤੀ ਕਰਨੇ ਨਹੀਂ, ਰਾਜਨੀਤੀ ਬਦਲਨੇ ਆਏ ਹੈ, ਬਦਲਨੇ ਆਏ। ਤੇ ਜਵਾਬ ਅਸੀਂ ਆਰਟੀਆਈ ਦਾ ਵੀ ਨਹੀਂ ਦੇਣਾ। ਚਲੋ ਖੈਰ, ਕਈ ਵਾਰੀ ਜਿਹੜੇ ਲੋਕ ਨੇ ਨਾ, ਜਿਵੇਂ ਮੋਦੀ ਸਾਹਿਬ ਨੂੰ ਚਾਹਣ ਵਾਲੇ ਨੇ, ਕਿਸੇ ਟਾਈਮ ਬਾਦਲ ਸਾਹਿਬ ਨੂੰ ਚਾਹਣ ਵਾਲੇ ਸੀ, ਪੰਜਾਬ ਵਿੱਚ ਕਹਿੰਦੇ ਫਕਰੇ ਕੌਮ ਨੇ ਬਾਦਲ ਸਾਹਿਬ, ਫਿਰ ਵਿੱਚ ਦੀ ਵੇਲਾ ਆ ਗਿਆ, ਕੈਪਟਨ ਸਾਹਿਬ ਦੇ ਨੇੜੇ ਹੋ ਗਏ ਲੋਕ ਵੀ ਕੈਪਟਨ ਨੂੰ ਵੀ ਮੰਦਾ ਚੰਗਾ ਕਹਿਣਾ, ਫਿਰ ਖੁੰਡੇ ਵਾਲਾ ਬਾਬਾ। ਇਸੇ ਤਰ੍ਹਾਂ ਚਲੋ ਹੁਣ ਕੇਜਰੀਵਾਲ ਸਾਹਿਬ ਦੇ ਦੌਰ ਚੱਲ ਰਹੇ ਨੇ, ਉਹ ਕਿਤੇ ਉਹਨਾਂ ਨੂੰ ਚਾਹਣ ਵਾਲੇ ਗੁੱਸਾ ਨਾ ਕਰ ਜਾਣ। ਖੈਰ ਆਪਾਂ ਵਧੀਆ ਅਗਲੀ ਖਬਰ ਵੱਲ। ਵੰਡ ਇੱਕ ਬਹੁਤ ਵੱਡਾ ਦੁਖਾਂਤ ਹੈ ਸ਼ਰਮਾ ਜੀ, ਜਿਹੜਾ ਪੰਜਾਬ ਦੇ ਨਾਲ ਵਾਪਰਿਆ। ਵੰਡ ਦੇ ਵਿੱਚ ਅਸੀਂ ਇਕੱਲੀਆਂ ਜ਼ਮੀਨਾਂ ਪਾਣੀ ਨਹੀਂ ਗਵਾਏ, ਰਿਸ਼ਤੇ ਵੀ ਗਵਾਉਣੇ ਪਏ। ਇਹ ਤਾਰੀਖ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਾਰੂ ਵੰਡ ਸਾਬਿਤ ਹੋਈ ਹੈ। 10 ਲੱਖ ਤੋਂ ਵੱਧ ਬੰਦਾ ਮਾਰਿਆ ਗਿਆ। ਅਕਾਲ ਤਖਤ ਸਾਹਿਬ ਤੋਂ ਸ਼ਰਧਾਂਜਲੀ ਦਿੱਤੀ ਗਈ ਹੈ, ਮੇਰੇ ਖਿਆਲ ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ ਤਾਂ ਪਹਿਲੀ ਵਾਰ ਹੈ। ਬਿਲਕੁਲ ਤੁਸੀਂ ਦਰੁਸਤ ਫਰਮਾਇਆ, ਮਤਲਬ ਕਿ ਇੱਕ ਰਸਮੀ ਤੌਰ ਦੇ ਉੱਤੇ ਇਹ ਸਮਾਗਮ ਪਹਿਲੀ ਵਾਰ ਹੋਇਆ ਜੀ ਜੀ। ਔਰ ਇਸ ਦੇ ਲਈ ਮੈਨੂੰ ਲੱਗਦਾ ਸ਼ੁਕਰਾਨਾ ਕਰਨਾ ਬਣਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ, ਕਿ ਉਹਨਾਂ ਦੀ ਉਹ ਮਤਲਬ ਕਿ ਅੱਜ ਦੇ ਨਵੀਂ ਸਿੱਖਿਆ ਦੇ ਹਾਣ ਦੀ ਸੋਚ, ਉਸ ਮਤਲਬ ਕਿ ਪ੍ਰਵਾਨਤਾ ਨੂੰ, ਉਹਨਾਂ ਦੀ ਉਸ ਸਮਝ ਨੂੰ, ਉਸ ਚੇਤਨਤਾ ਨੂੰ ਮਤਲਬ ਕਿ ਸਜਦਾ ਕਰਨਾ ਬਣਦਾ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ, ਜਿਹੜਾ ਉਪਰਾਲਾ ਹੁਣ ਤੋਂ 75 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਕਿਉਂ ਨਹੀਂ ਕੀਤਾ। ਜੀ ਜੀ ਜੀ। ਸੋ ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਭਾਰਤ ਦੀ ਸੰਸਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ, ਪਾਕਿਸਤਾਨ ਦੀ ਸੰਸਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ। ਲੋਕ ਤਾਂ ਸਾਂਝੇ ਸੀ ਜੀ। ਤੁਸੀਂ ਜ਼ਮੀਨ ਵੰਡਣ ਦੇ ਚੱਕਰ ਦੇ ਵਿੱਚ ਲੋਕ ਵੰਡੇ, ਜਿਹੜੇ ਲੋਕ ਨਹੀਂ ਚਾਹੁੰਦੇ ਸੀ। ਸਿਰਫ ਤੁਸੀਂ 2 ਮੁੱਖ ਮੰਤਰੀ ਦੀਆਂ, 2 ਪ੍ਰਧਾਨ ਮੰਤਰੀ ਦੀਆਂ ਕੁਰਸੀਆਂ ਲਾਉਣ ਦੇ ਲਈ ਤੁਸੀਂ ਦੇਸ਼ ਵੰਡਿਆ ਕਿ ਹਾਂ ਤੂੰ ਵੀ ਪ੍ਰਧਾਨ ਮੰਤਰੀ ਬਣ ਜਾਵੇਂ ਤੇ ਮੈਂ ਵੀ ਪ੍ਰਧਾਨ ਮੰਤਰੀ ਬਣ ਜਾਵਾਂ। ਇਹ ਪ੍ਰਧਾਨ ਮੰਤਰੀ ਦੀ ਲਾਲਸਾ ਨੇ, ਔਰ ਅੰਗਰੇਜ਼ਾਂ ਦੇ ਝੋਲਾ ਚੁੱਕ ਹੋਣ ਦੇ ਚੱਕਰ ਦੇ ਵਿੱਚ ਵੀ ਅਸੀਂ ਆਪਣਾ ਭਾਈਚਾਰਾ ਵੰਡਾਇਆ ਤੇ ਉਹਨਾਂ ਦੀ ਉਸ ਖੇਡ ਦਾ ਸ਼ਿਕਾਰ ਹੋਏ ਤੇ ਅਸੀਂ 10 ਲੱਖ ਲੋਕ ਗਵਾਏ। ਔਰ ਇਹ ਉਸ ਦੌਰ 'ਚ ਗਵਾਏ ਪ੍ਰਵੀਨ ਜੀ, ਜਦੋਂ ਨਾ ਸਾਡੇ ਕੋਲ ਹਥਿਆਰ ਸੀ, ਨਾ ਬੰਬ ਸੀ, ਨਾ ਗੋਲੇ ਸੀ, ਨਾ ਜਹਾਜ਼ ਸੀ, ਨਾ ਟੈਂਕ ਸੀ, ਤੇ ਅਸੀਂ ਨਾ ਉਹ ਸਾਇੰਸ ਸੀ। ਸੋ ਅੱਜ ਸਾਇੰਸ ਕਿੱਥੇ ਖੜੀ ਆ, ਤੇ ਅੱਜ ਅਸੀਂ ਪਰਮਾਣੂ ਬੰਬ ਲੈ ਕੇ ਖੜੇ ਆ ਕਿ ਮਾੜਾ ਜਿਹਾ ਉਹਦਾ ਬਟਨ ਖੋਲਿਆ ਤੇ ਪਤਾ ਨਹੀਂ ਕਿੰਨੇ ਮੁਲਕਾਂ ਦੇ ਵਿੱਚ ਮਤਲਬ ਕਿ 70 ਵਿਛ ਜਾਣੇ ਜਦੇ। ਸੋ ਇਸ ਲਈ ਉਹ ਮੰਜ਼ਰ ਤੇ ਅਸੀਂ ਅੱਜ ਖੜੇ ਆ। ਪਰ ਅਸੀਂ ਪੁਰਾਣੀ ਪੀੜ, ਅਸਲ ਦੇ ਵਿੱਚ ਪ੍ਰਵੀਨ ਜੀ, ਇਹ ਆਪਣੀ ਇੱਕ ਆਮ ਕਹਾਵਤ ਤੇ ਰਵਾਇਤ ਵੀ ਹੈ ਕਿ ਜਦੋਂ ਅਸੀਂ ਕਿਸੇ ਦੇ ਘਰੇ ਅਫਸੋਸ ਕਰਨ ਜਾਂਦੇ ਹਾਂ ਤਾਂ ਅਸੀਂ ਉਹਦੇ ਦੁੱਖਾਂ ਨੂੰ ਜਾਂ ਉਹਦੀ ਪੀੜ ਨੂੰ ਰੋਣ ਨਹੀਂ ਜਾਂਦੇ, ਅਸੀਂ ਆਪਣੇ ਗਵਾਇਆਂ ਨੂੰ ਵੀ ਰੋਣ ਜਾਂਦੇ ਹਾਂ। ਸੋ ਇਸ ਲਈ ਇਹ ਸਾਡੀ ਪੀੜ ਹੁੰਦੀ ਆ। ਹੁਣ ਅੱਜ ਇਹ 10 ਲੱਖ ਬੰਦਿਆਂ ਦੀ ਪੀੜ ਪੰਜਾਬ ਬੰਗਾਲ ਹੀ ਮਹਿਸੂਸ ਕਰ ਸਕਦਾ ਹੈ, ਇਹ ਗੁਜਰਾਤ ਮਹਿਸੂਸ ਨਹੀਂ ਕਰ ਸਕਦਾ। ਮਤਲਬ ਕੁਰਬਾਨੀਆਂ ਦੇਣ ਲਈ ਪੰਜਾਬ ਤੇ ਰਾਜ ਕਰਨ ਲਈ ਗੁਜਰਾਤ, ਇਹ ਕਮਾਲ ਹੈ ਜਨਾਬ। ਸੋ ਇਸ ਲਈ ਚੱਲ ਰਿਹਾ ਉਹਨਾਂ ਦਾ ਕੰਮ, ਚਾਹੇ ਉਹ ਗਾਂਧੀ ਦੇ ਰੂਪ 'ਚ ਹੋਵੇ, ਚਾਹੇ ਉਹ ਮੋਦੀ ਦੇ ਰੂਪ 'ਚ ਹੋਵੇ, ਚਾਹੇ ਉਹ ਅਡਾਨੀਆਂ ਦੇ ਰੂਪ 'ਚ ਹੋਵੇ, ਸੋਵਾਨੀਆਂ ਦੇ ਰੂਪ 'ਚ ਹੋਵੇ, ਚੱਲ ਰਿਹਾ ਉਹਨਾਂ ਦਾ ਖੇਡ। ਸੋ ਇਸ ਲਈ ਉਸ ਮਾਮਲੇ ਦੇ ਕਿਤੇ ਨਾ ਕਿਤੇ ਕੱਲ ਇੱਕ ਨਵੇਕਲੀ ਪਹਿਲ ਕਦਮੀ ਨਜ਼ਰ ਆਈ। ਔਰ ਖਾਸ ਗੱਲ ਇਹ ਸੀਗੀ ਪ੍ਰਵੀਨ ਜੀ ਕਿ ਇਕੱਲੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੀ ਨਹੀਂ ਸ਼ਰਧਾਂਜਲੀ ਸਮਾਗਮ ਰੱਖੇ ਗਏ, ਇਹ ਬਾਕੀ ਤਖਤਾਂ ਤੇ ਵੀ ਸੀਗੇ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵੀ ਹੋਇਆ, ਹਜ਼ੂਰ ਸਾਹਿਬ ਵੀ ਹੋਇਆ, ਉੱਥੇ ਵੀ ਉਸੇ ਤਰ੍ਹਾਂ ਅਰਦਾਸ ਹੋਈ, ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਸੰਗਤ ਨੇ ਉਹਦੇ ਵਿੱਚ ਸ਼ਰਧਾਂਜਲੀ ਸਮਾਗਮ 'ਚ ਹਿੱਸਾ ਲਿਆ। ਤੇ ਉੱਥੋਂ ਜਥੇਦਾਰ ਸਾਹਿਬ ਹੋਰਾਂ ਨੇ ਜਦੋਂ ਕੱਲ ਅਕਾਲ ਤਖਤ ਸਾਹਿਬ ਤੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ, ਤਦ ਉਹਨਾਂ ਨੇ ਅਪੀਲ ਕੀਤੀ ਸਰਕਾਰਾਂ ਨੂੰ ਕਿ ਤੁਸੀਂ ਸੰਸਦ 'ਚ ਸ਼ੋਕ ਮਤੇ ਲਿਆਓ ਜੀ, ਕਿ ਇਹ ਆਪਣੇ ਗਵਾਏ ਲੋਕ ਨੇ, ਉਹਨਾਂ ਨੂੰ ਯਾਦ ਕਰੋ। ਤੇ ਉਹਨਾਂ ਨੇ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ, ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੂੰ ਅਪੀਲ ਕੀਤੀ ਕਿ ਭਾਈ ਹੁਣ ਤਾਂ ਉਹ ਉਸ ਪੜਾਅ ਤੇ ਨੇ, ਕੁਝ ਕੁ ਲੋਕ ਬਚੇ ਨੇ ਜਿਹੜੇ ਹੁਣ ਇਹਨਾਂ ਆਖਰੀ ਪੜਾਅ ਤੇ ਨੇ, ਜਿਨ੍ਹਾਂ ਨੇ ਉਹ ਵੰਡ ਹੰਢਾਈ ਆ। ਮਤਲਬ ਜੇ ਉਸ ਸਮੇਂ ਕੋਈ ਜਵਾਕ 2 ਸਾਲ ਦਾ ਹੋਊਗਾ
ਤਾਂ ਉਹ ਹੁਣ ਮਤਲਬ ਕਿ 77 ਕੁ ਸਾਲ ਦਾ, 75 76 ਸਾਲ ਦਾ ਹੈ। ਸੋ ਇਸ ਲਈ ਉਹ ਘੱਟੋ ਘੱਟ ਜਿਹੜੇ 80 ਸਾਲ ਦੇ, 90 ਸਾਲ ਦੇ, ਜਿਨ੍ਹਾਂ ਨੂੰ ਮਾੜਾ ਮੋਟਾ ਉਹ ਯਾਦ ਆ ਉਹ ਮੰਜ਼ਰ, ਜਾਂ 100 ਸਾਲ ਦੇ ਨੇੜੇ ਕੁਝ ਕੁ ਬੰਦੇ ਜਿਹੜੇ ਹੈਗੇ ਨੇ, ਸੋ ਉਹ ਤੜਫ ਰਹੇ ਨੇ ਅਜੇ ਵੀ ਕਿ ਅਸੀਂ ਆਪਣੀ ਜਨਮ ਭੂਈ ਨੂੰ ਦੇਖ ਲਈਏ। ਸੋ ਇਸ ਲਈ ਉਹ ਮੈਂ ਕੱਲ ਦੇਖ ਰਿਹਾ ਸੀਗਾ ਕਈ ਸਾਥੀਆਂ ਦੀਆਂ ਉਹ ਕੋਟੇਸ਼ਨਾਂ, ਕਿ ਉਹ ਲਿਖ ਰਹੇ ਸੀ, ਕਹਿੰਦੇ ਕਿ ਅਸੀਂ ਦਿੱਲੀ ਆ ਗਏ, ਅਸੀਂ ਦਿੱਲੀ ਆ ਕੇ ਬਸ ਗਏ, ਸਾਡਾ ਬੜਾ ਕਾਰੋਬਾਰ ਹੋ ਗਿਆ ਇੱਥੇ, ਅਸੀਂ ਚੰਗੇ ਮਤਲਬ ਸਾਧਨ ਸੰਪੰਨ ਵੀ ਹੋ ਗਏ, ਸਾਡੇ ਇੱਥੇ ਵਿਆਹ ਵੀ ਇੱਥੇ ਹੋਏ, ਸਾਡੇ ਬੱਚੇ ਵੀ ਇੱਥੇ ਹੋਏ, ਸਾਡੇ ਪੋਤੇ ਪੋਤੀਆਂ ਵੀ ਇੱਥੇ ਹੋਏ, ਉਹਨਾਂ ਦੇ ਵਿਆਹ ਹੋ ਗਏ। ਪਰ ਸਾਡੀ ਦਾਦੀ ਅੱਜ ਵੀ ਕਹਿੰਦੀ ਆ ਸਾਡੇ ਪਿੰਡ ਐ ਹੁੰਦਾ ਸੀ। ਸੋ ਕਹਿੰਦੀ ਉਹਨੇ ਅੱਜ ਵੀ ਇਹਨੂੰ ਆਪਣਾ ਪਿੰਡ ਨਹੀਂ ਕਿਹਾ। ਸੋ ਜਨਮ ਭੂਮੀ ਹੁੰਦੀ ਆ, ਆਪਣੀ ਮਿੱਟੀ ਹੁੰਦੀ ਆ। ਸੋ ਇਸ ਲਈ ਇਹ ਉਹੀ ਲੋਕ ਸਮਝ ਸਕਦੇ ਨੇ ਜਿਨ੍ਹਾਂ ਨੇ ਵੰਡ ਹੰਢਾਈ ਆ। ਔਰ ਪੰਜਾਬ ਤਾਂ 2 ਵਾਰ ਵੰਡ ਹੰਢਾ ਚੁੱਕਿਆ। ਜੇਕਰ ਤੁਸੀਂ 47 ਵਾਲੀ ਵੰਡ ਦੇਖੋ, ਵੈਸੇ ਤਾਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਦੇ ਹਵਾਲੇ ਨਾਲ ਤਾਂ ਪੰਜਾਬ ਦਾ ਮਤਲਬ ਕਿ ਵਿਸਤਾਰ ਹੀ ਬਹੁਤ ਵੱਡਾ ਸੀਗਾ। ਪਰ ਫਿਰ ਵੀ ਜਦੋਂ ਤੁਸੀਂ ਲੋਕਤੰਤਰਕ ਤਰੀਕੇ ਨਾਲ ਜਦੋਂ ਸਰਕਾਰਾਂ ਵੰਡ ਦਾ ਰੂਪ ਆਉਂਦਾ, ਤਾਂ ਪਹਿਲੀ ਅਸੀਂ ਵੰਡ ਦੇ ਰੂਪ ਚ ਸਾਨੂੰ ਤੋਹਫਾ ਮਿਲਦਾ ਕਿ ਅਸੀਂ 2 ਮੁਲਕਾਂ ਚ ਵੰਡੇ ਜਾਂਦੇ ਹਾਂ, ਤੇ ਉੱਥੇ ਮਾਰ ਪੰਜਾਬੀ ਭਾਸ਼ਾ ਤੇ, ਪੰਜਾਬੀ ਲੋਕਾਂ ਤੇ, ਪੰਜਾਬੀ ਜ਼ਮੀਨ ਤੇ, ਪੰਜਾਬ ਦੇ ਦਰਿਆਵਾਂ ਤੇ ਹੀ ਪੈਂਦੀ ਆ। ਸੋ ਇਸੇ ਤਰ੍ਹਾਂ ਫਿਰ ਅਸੀਂ ਉਹੀ ਲਾਲਸਾ ਜਿਹੜੀ ਨਹਿਰੂ ਔਰ ਉਹਨਾਂ ਜਿਨ੍ਹਾਂ ਦੇ ਵਿੱਚ ਸੀ, ਉਹੀ ਲਾਲਸਾ ਪੰਜਾਬ ਤੇ ਹਰਿਆਣੇ ਦੇ ਲੀਡਰਾਂ ਵਿੱਚ ਸੀ ਕਿ ਅਸੀਂ ਵੱਧ ਤੋਂ ਵੱਧ ਆਪਣਾ ਭਾਈਚਾਰਾ ਵੰਡ ਲਈਏ ਤੇ ਆਪਣੇ ਭਾਈਚਾਰੇ ਦੇ ਆਪੇ ਮੁੱਖ ਮੰਤਰੀ ਬਣੀ ਜਾਈਏ। ਉਹ ਸਾਨੂੰ ਸੂਬੇ ਨੂੰ ਸੂਬੀ ਬਣਾਉਣ ਦੇ ਵਿੱਚ ਫਿਰ ਹੁਣ ਪਾਣੀਆਂ ਪਿੱਛੇ ਵੀ ਲੜਦੇ ਆ। ਸੋ ਇਸ ਲਈ ਉਹ ਮਸਲਾ ਵੱਡਾ ਖੜਾ ਕਿਤੇ ਨਾ ਕਿਤੇ ਕਿ ਇਹ ਭਾਈ ਰਾਜਨੀਤਿਕ ਲਾਲਸਾਵਾਂ ਨੇ ਪੰਜਾਬ ਨੂੰ ਫੇਰ ਵੰਡਿਆ। ਅਸੀਂ ਕਦੇ ਆਪਣੀ ਰਾਜਧਾਨੀ ਲਾਹੌਰ ਖੋਈ, ਕਦੇ ਆਪਣੀ ਰਾਜਧਾਨੀ ਸ਼ਿਮਲਾ ਖੋਈ, ਤੇ ਚੰਡੀਗੜ੍ਹ ਸਾਨੂੰ ਮਿਲ ਨਹੀਂ ਰਹੀ। ਸੋ ਇਹ ਜਿਹੜਾ ਵੰਡ ਦਾ ਸੰਤਾਪ ਹੈ ਪੰਜਾਬ ਦੇ ਹਿੱਸੇ ਬਾਰ-ਬਾਰ ਆਇਆ। ਫਿਰ ਉਹ ਫਿਰ ਹੱਲਿਆਂ ਤੋਂ ਬਾਅਦ 84 ਤੋਂ ਬਾਅਦ ਆਹ ਦੌਰ, ਤੇ ਅੱਜ ਵੀ ਅਸੀਂ ਮਤਲਬ ਕਿ ਹੁਣ ਅਸੀਂ ਇੱਕ ਆਰਥਿਕ ਵੰਡ ਦਾ ਸ਼ਿਕਾਰ ਹਾਂ ਪ੍ਰਵੀਨ ਜੀ। ਸੋ ਪੰਜਾਬ ਤਾਂ ਲਗਾਤਾਰ ਵੰਡਿਆ ਹੀ ਜਾ ਰਿਹਾ। ਅੱਜ ਪੰਜਾਬ ਦੀਆਂ ਪੀੜ੍ਹੀਆਂ ਆਰਥਿਕ ਵਿਕਾਸ ਲਈ, ਤੁਸੀਂ ਉਸ ਮੁਲਕ ਬੈਠੇ ਹੋ ਤੇ ਮੈਂ ਇਸ ਮੁਲਕ ਬੈਠਾ, ਤੁਹਾਨੂੰ ਉਹ ਰੋਜੀ ਰੋਟੀ ਕਿੱਥੇ ਤੱਕ ਲੈ ਗਈ। ਇਹ ਪੰਜਾਬ ਦੇ ਨੌਜਵਾਨ ਜਿਹੜੇ ਬੱਚਿਆਂ ਨੂੰ ਮਾਪੇ ਮੇਲੇ ਤੱਕ ਕੱਲਾ ਨਹੀਂ ਭੇਜਦੇ, ਸ਼ਹਿਰ ਤੱਕ ਬੱਸ ਚੜਾ ਕੇ ਕੱਲਾ ਨਹੀਂ ਭੇਜਦੇ, ਸਕੂਲ ਤੋਂ 2 ਮਿੰਟ ਜਵਾਕ ਲੇਟ ਹੋ ਜਾਵੇ ਮਾਪਿਆਂ ਦੇ ਸਾਹ ਸੁੱਕ ਜਾਂਦੇ ਨੇ, ਉਹਨਾਂ ਨੂੰ ਦਿੱਲੀ ਏਅਰਪੋਰਟ ਦੇ ਬਾਹਰ ਲਾ ਕੇ ਮੁੜੇ ਆਉਂਦੇ ਨੇ ਕਿ ਭਾਈ ਆਪੇ ਚੜ੍ਹ ਜਾਓ ਜਹਾਜ਼। ਸੋ ਆਹ ਵੰਡ, ਸੋ ਅਸੀਂ ਇਸ ਲਈ ਲਗਾਤਾਰ ਪੰਜਾਬ ਵੰਡ ਵੀ ਹੈ, ਪਰ ਪਤਾ ਨਹੀਂ ਮਤਲਬ ਕਿ ਬਾਬੇ ਨਾਨਕ ਦਾ ਉਹ ਸੁਨੇਹਾ ਫਲਦਾ ਕਿ ਭਾਈ ਉੱਜੜ ਜਾਓ। ਸੋ ਜਿੱਥੇ ਗਏ ਉੱਥੇ ਜਾ ਕੇ ਝੰਡੇ ਗੱਡੇ, ਉੱਥੇ ਜਾ ਕੇ ਆਪਣੀ ਹੋਂਦ ਦਿਖਾਈ, ਉੱਥੇ ਜਾ ਕੇ ਆਪਣੀ ਤਾਕਤ ਦਿਖਾਈ, ਉੱਥੇ ਜਾ ਕੇ ਆਪਣਾ ਜਜ਼ਬਾ ਦਿਖਾਇਆ। ਸੋ ਜਿਸ ਮਿੱਟੀ 'ਚ ਗਏ ਪੰਜਾਬੀ, ਉੱਥੇ ਭਾਗ ਲਾਏ ਨੇ, ਉੱਥੇ ਫੁੱਲ ਖਿੜੇ ਨੇ। ਸੋ ਇਸ ਲਈ ਇਹ ਬਾਬੇ ਨਾਨਕ ਦੀ ਉਹ ਕਿਰਤ ਦਾ ਸੁਨੇਹਾ ਤੇ ਬਾਬੇ ਨਾਨਕ ਦਾ ਉਹ ਸੁਨੇਹਾ ਕਿ ਭਾਈ ਉੱਜੜ ਜਾਓ। ਸੋ ਅਸੀਂ ਉੱਜੜਨ ਵਾਲੇ ਲੋਕ ਹਾਂ, ਔਰ ਉੱਜੜਦੇ ਰਹੀਏ ਤੇ ਲਗਾਤਾਰ ਲੋਕਾਂ ਦੇ ਲਈ ਕੁਝ ਕਰਦੇ ਰਹੀਏ। ਮੈਨੂੰ ਲੱਗਦਾ ਇਹ ਕੱਲ ਉਹ ਸਾਰੀ ਪੀੜ ਉਹ ਬਾਬਾ ਨਾਨਕ ਦੇ ਫਲਸਫੇ ਚੋਂ ਸੀਗੀ, ਉਸ ਪੀੜ ਦੇ ਰੂਪ ਚੋਂ ਸ਼ਰਧਾਂਜਲੀ ਸਮਾਗਮ ਸੀ। ਤੇ ਲੱਗਦਾ ਹੁਣ ਸਰਕਾਰਾਂ ਨੂੰ ਸ਼ਾਇਦ ਸੇਧ ਆ ਜਾਵੇ। ਮੈਂ ਉਮੀਦ ਕਰ ਸਕਦਾ ਕਿ ਸ਼ਾਇਦ ਪੰਜਾਬ ਦੀ ਵਿਧਾਨ ਸਭਾ 'ਚ ਜਾਂ ਉਧਰ ਲਹਿੰਦੇ ਔਰ ਚੜ੍ਹਦੇ ਪੰਜਾਬ ਔਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਭਾਰਤ ਦੀ ਸੰਸਦ 'ਚ ਇਹ ਮੁੱਦਾ ਉੱਠੇ, ਔਰ ਇੱਕ ਦਿਨ, ਅੱਜ ਨਹੀਂ ਤਾਂ ਕੱਲ, ਇਹਨਾਂ ਨੂੰ 84 ਲਈ ਵੀ, ਇਹਨਾਂ ਨੂੰ ਦਰਬਾਰ ਸਾਹਿਬ ਦੇ ਹਮਲੇ ਲਈ ਵੀ, ਇਹਨਾਂ ਨੂੰ ਦਿੱਲੀ ਦੇ ਸਿੱਖ ਕਤਲੇਆਮ ਲਈ ਵੀ, ਉਹ ਦੰਗੇ ਨਹੀਂ, ਉਹ ਇੱਕ ਧਿਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਕਤਲੇਆਮ, ਉਹਦੇ ਲਈ ਵੀ, ਤੇ ਆ ਵੰਡ ਦੇ ਲਈ ਜਿਹੜੇ 10 ਲੱਖ ਲੋਕ ਗਵਾਏ ਉਹਨਾਂ ਲਈ ਵੀ ਇੱਕ ਦਿਨ ਸੰਸਦ ਦੇ ਵਿੱਚ ਰਸਮੀ ਤੌਰ ਤੇ ਸਰਕਾਰਾਂ ਨੂੰ ਮਾਫੀ ਮੰਗਣੀ ਪੈਣੀ ਆ, ਗੁਨਾਹ ਕਬੂਲਣੇ ਪੈਣੇ ਆ ਕਿ ਸਾਡੀਆਂ ਰਾਜਨੀਤਿਕ, ਚਾਹੇ ਸਾਡੇ ਪੁਰਾਣੇ ਪੁਰਖਿਆਂ ਕਰਕੇ ਆ, ਚਾਹੇ ਸਾਡੀ ਰਾਜਨੀਤਿਕ ਲੀਡਰਾਂ ਦੀ ਵਿਰਾਸਤ ਕਰਕੇ ਆ, ਉਹ ਸਾਡੀਆਂ ਨਲਾਇਕੀਆਂ ਸੀ। ਅਸੀਂ ਉਹਦੇ ਲਈ ਖਿਮਾ ਵੀ ਮੰਗਦੇ ਹਾਂ ਤੇ ਸ਼ਰਧਾਂਜਲੀ ਦੇਣੀ ਪਏਗੀ ਇੱਕ ਦਿਨ। ਜੇ ਦੇਖਿਆ ਜਾਵੇ ਸ਼ਰਮਾ ਜੀ, ਤੇ 7 ਰਾਜ ਸਭਾ ਮੈਂਬਰ ਤੇ 13 ਲੋਕ ਸਭਾ, ਬਿਲਕੁਲ 20 ਬੰਦੇ ਜੀ, ਤੇ 20 ਜਾਣੇ ਜੇ ਇੱਕੋ ਲਾਈਨ 'ਚ ਖੜ ਜਾਣ ਤਾਂ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਇਹ ਕੋਈ ਵੱਡੀ ਵਾਸਤੇ ਨਹੀਂ, ਬੜਾ ਹਰੇਕ ਹੋਣਾ ਚਾਹੁੰਦਾ ਨਾ। ਉਹ ਕਹਿੰਦਾ ਕਿ ਜਿਹੜਾ ਦੂਏ ਨੇ ਕਹਿਤਾ ਉਹਦੇ ਮਗਰ ਮੈਂ ਨਹੀਂ ਖੜਨਾ। ਇਹ ਤਾਂ ਮੌਜੂਦਾ 7 ਨਹੀਂ ਇਕੱਠੇ ਹੁੰਦੇ ਜੀ, ਕੱਲਾ ਰਾਘਵ ਚੱਡਾ ਜੀ ਕੱਲਾ ਜਾਂਦੇ ਨੇ ਆਪਣਾ ਸਰਟੀਫਿਕੇਟ ਦੇਣ, ਉਹ ਦੂਸਰੇ ਸਾਨੀ ਸਾਹਿਬ ਕੱਲੇ ਆਪਣੀ ਤੂਤੀ ਆਪ ਵਜਾਉਂਦੇ ਨੇ। ਸੋ ਪਹਿਲਾਂ 7 ਇਕੱਠੇ ਹੋਵੋ, ਫਿਰ 13 ਇਕੱਠੇ ਹੋਵੋ ਕਿ ਭਾਈ ਹੁਣ ਤੁਸੀਂ ਪਾਰਟੀਆਂ ਦੇ ਨਹੀਂ, ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ। ਅਕਾਲੀ ਕਾਂਗਰਸੀ ਸੁਖਬੀਰ ਬਾਦਲ ਹਰਸਿਮਰਤ ਨੂੰ ਸਮਝਣਾ ਚਾਹੀਦਾ ਕਿ ਬੀਬਾ ਜੀ ਤੁਸੀਂ ਇਕੱਲੇ ਬਿਕਰਮ ਮਜੀਠੀਆ ਦੀ ਨੁਮਾਇੰਦਗੀ ਨਹੀਂ ਕਰਦੇ ਉੱਥੇ। ਸੋ ਤੁਸੀਂ ਇਕੱਲੇ ਆਪਣੇ ਪਰਿਵਾਰ ਦੀ ਨੁਮਾਇੰਦਗੀ ਨਹੀਂ ਕਰਦੇ, ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ। ਤੁਸੀਂ ਜੇ ਪੰਥਕ ਪਾਰਟੀ ਤੋਂ ਤਾਂ ਪੰਥ ਦੀ ਨੁਮਾਇੰਦਗੀ ਕਰਦੇ ਹੋ, ਜਿੱਥੇ ਮਰਜ਼ੀ ਬੈਠੇ ਨੇ ਸਿੱਖ ਕੌਮ ਦੇ ਨੁਮਾਇੰਦੇ, ਤੁਸੀਂ ਉਹਨਾਂ ਦੀ ਵੀ ਨੁਮਾਇੰਦਗੀ ਕਰਦੇ ਹੋ, ਤੁਸੀਂ ਹਰ ਪੰਜਾਬੀ ਦੀ ਨੁਮਾਇੰਦਗੀ ਕਰਦੇ ਹੋ। ਸੋ ਇਸ ਲਈ
ਕਾਂਗਰਸੀਆਂ ਨੂੰ ਸਮਝ ਆਉਣੀ ਚਾਹੀਦੀ ਆ। ਸੋ ਜਦੋਂ ਤੱਕ ਤੁਸੀਂ ਸੰਸਦ 'ਚ ਜਾ ਕੇ, ਚਾਹੇ ਲੋਕ ਸਭਾ, ਚਾਹੇ ਰਾਜ ਸਭਾ, ਚਾਹੇ ਉੱਪਰਲੀ ਸੰਸਦ ਆ, ਚਾਹੇ ਥੱਲੇਲੀ ਸੰਸਦ, ਜਦੋਂ ਤੱਕ ਪੰਜਾਬ ਦੇ ਲਈ ਇੱਕ ਸੁਰ ਨਹੀਂ ਹੁੰਦੇ, ਤਦ ਤੱਕ ਸਰਕਾਰਾਂ ਨਹੀਂ ਸੁਣਦੀਆਂ। ਸੋ ਇਸ ਲਈ ਇਹ ਤੁਹਾਡੀ ਗੱਲ ਬਹੁਤ ਵੱਡੀ ਹੈ ਕਿ ਇਸ ਮਸਲੇ 'ਚ ਇਕੱਠੇ ਹੋ ਜਾਣ ਤਾਂ ਸਰਕਾਰਾਂ ਸੁਣਨਗੀਆਂ ਵੀ, ਉਹਦੇ ਉੱਪਰ ਐਕਸ਼ਨ ਵੀ ਹੋ ਸਕਦਾ। ਤੁਸੀਂ ਮਜੀਠੀਆ ਦਾ ਜ਼ਿਕਰ ਕੀਤਾ ਤੇ ਗੱਲ ਮਜੀਠੀਆ ਦੀ ਕਰ ਲੈਂਦੇ ਸ਼ਰਮਾ ਜੀ। ਫਿਰ ਮਜੀਠੀਆ ਸਾਹਿਬ ਆਏ ਨੇ ਜੇਲ੍ਹ ਤੋਂ ਬਾਹਰ। ਸਿਆਸੀ ਤੁਹਾਨੂੰ ਪਤਾ ਜਿਹੜੀ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਆ ਉਹ ਤਾਂ ਜ਼ੋਰਾਂ ਤੇ ਹੈ। ਪਹਿਲਾਂ ਆਉਣ ਸਾਰੀ ਬਾਹਰ ਨਵਜੋਤ ਸਿੰਘ ਸਿੱਧੂ, ਫਿਰ ਚਰਨਜੀਤ ਚੰਨੀ ਤੇ ਫਿਰ ਸੁਖਜਿੰਦਰ ਰੰਧਾਵਾ। ਮੈਨੂੰ ਲੱਗਦਾ ਛੱਡਿਆ ਕੋਈ ਨਹੀਂ ਮਜੀਠੀਆ ਨੇ ਕਾਂਗਰਸ ਦਾ ਬੰਦਾ ਨਾ। ਉਲਟਾ ਮਾਨ ਸਾਹਿਬ ਨੂੰ ਵਧਾਈਆਂ ਦਿੱਤੀਆਂ, ਕਹਿੰਦੇ ਚਲੋ ਉਹਨਾਂ ਦਾ ਵਿਆਹ ਹੋ ਗਿਆ। ਹੁਣ ਆਏ ਨੇ ਤੇ ਆਉਣ ਸਾਰ ਅਕਾਲੀ ਦਲ ਦੇ ਸੰਕਟ ਤੇ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਹੜੇ ਇਆਲੀ ਨੂੰ ਸੁਖਬੀਰ ਸਿੰਘ ਬਾਦਲ ਕਹਿੰਦੇ ਸੀਗੇ ਕਿ ਇਹ ਪਾਰਟੀ ਦਾ ਫੈਸਲਾ ਨਹੀਂ, ਉਹਨਾਂ ਦਾ ਨਿੱਜੀ ਤਾਂ ਹੋ ਸਕਦਾ, ਉਸੇ ਇਆਲੀ ਨੂੰ ਵਿਕਰਮ ਮਜੀਠੀਆ ਕਹਿੰਦੇ ਨੇ ਇਆਲੀ ਮੇਰਾ ਭਰਾ ਹੈ ਤੇ ਮੈਂ ਇਆਲੀ ਦੇ ਨਾਲ ਜਿੰਨੇ ਮਤਭੇਦ ਆ ਅਸੀਂ ਬਹਿ ਕੇ ਹੱਲ ਕਰ ਲਾਂਗੇ। ਸਾਡੇ ਪਰਿਵਾਰਕ ਇੱਕ ਦੂਜੇ ਨਾਲ ਰਿਲੇਸ਼ਨ ਵੀ। ਪੋਲੀਟੀਕਲ ਡਿਕੋਡਿੰਗ ਇਹਦੀ ਕਿਸ ਐਂਗਲ ਤੋਂ ਕੀਤੀ ਜਾਵੇ? ਪ੍ਰਵੀਨ ਜੀ, ਤੁਹਾਨੂੰ ਵੀ ਯਾਦ ਹੋਏਗਾ, ਆਪਣੇ ਸਰੋਤਿਆਂ ਨੂੰ ਵੀ ਯਾਦ ਹੋਏਗਾ ਕਿ ਮੈਂ ਕਿਹਾ ਸੀਗਾ ਕਿ ਪਤਾ ਉਦਣ ਲੱਗੇਗਾ ਕਿ ਜਿੱਦਣ ਵਿਕਰਮ ਮਜੀਠੀਆ ਦਰਬਾਰ ਸਾਹਿਬ ਜਾਣ ਲਈ ਸ਼ਕਤੀ ਪ੍ਰਦਰਸ਼ਨ ਕਰਨਗੇ। ਕਿ ਉਹ ਸ਼ਕਤੀ ਪ੍ਰਦਰਸ਼ਨ ਪਟਿਆਲੇ ਤੋਂ ਸ਼ੁਰੂ ਹੋਏਗਾ ਜਾਂ ਚੰਡੀਗੜ੍ਹ ਤੋਂ ਸ਼ੁਰੂ ਹੋਏਗਾ, ਔਰ ਉਸ ਜਿਪਸੀ 'ਚ ਕੌਣ ਕੌਣ ਸਵਾਰ ਹੋਏਗਾ। ਬਾਦਲ ਪਰਿਵਾਰ ਨਹੀਂ ਚੜਿਆ ਉਸ ਜਿਪਸੀ ਦੇ ਵਿੱਚ। ਜੀ ਬਿਲਕੁਲ ਨਹੀਂ ਨਜ਼ਰ ਆਇਆ ਬਾਦਲ ਪਰਿਵਾਰ। ਔਰ ਬਾਦਲ ਪਰਿਵਾਰ ਦੇ ਨਾਲ ਨਾਲ ਅਕਾਲੀ ਦਲ ਦਾ ਉਹ ਕੈਡਰ ਵੀ ਨਜ਼ਰ ਨਹੀਂ ਆਇਆ ਜਿਹੜੇ ਚਿਹਰੇ ਵੱਡੇ ਨੇ। ਵਿਕਰਮ ਮਜੀਠੀਆ ਦੀ ਪਿੱਠ ਤੇ ਖੁੱਲ ਕੇ ਉਹ ਧਿਰਾਂ ਨਹੀਂ ਬੈਠੀਆਂ ਜਾਂ ਨਹੀਂ ਖੜੀਆਂ ਜਿਹੜੀਆਂ ਸੁਖਬੀਰ ਬਾਦਲ ਦੇ ਨਾਲ ਕਾਰਜਕਾਰਨੀ 'ਚ ਦਿਖਦੀਆਂ ਨੇ ਖੜਦੀਆਂ ਜੀ। ਸੋ ਇਹਦਾ ਮਤਲਬ ਸਾਰਾ ਕੁਝ ਅੰਦਰ ਠੀਕ ਨਹੀਂ ਆ। ਬਿਲਕੁਲ ਭੈਣ ਨੇ ਵੀਰ ਦੇ ਹੱਥ ਤੇ ਰੱਖੜੀ ਬੰਨੀ ਆ, ਪਰ ਆਪਣੀ ਪਾਰਟੀ ਦੇ ਇੱਕ ਨੌਜਵਾਨ ਲੀਡਰ ਦੇ ਨਾਲ ਗੱਡੀ 'ਚ ਸਵਾਰੀ ਨਹੀਂ ਕੀਤੀ। ਸੁਖਬੀਰ ਬਾਦਲ ਸਾਹਿਬ ਜਹਾਜ਼ 'ਚ ਅਡਾਰੀ ਮਾਰ ਗਏ ਨੇ ਕਿ ਕੰਨੀ ਕਤਰਾਈਏ ਕਹੀ ਜੀ ਮੈਂ ਤਾਂ ਹੈ ਹੀ ਵਿਦੇਸ਼ਾਂ। ਹਾਂਜੀ, ਸੋ ਇਹਦਾ ਮਤਲਬ ਸਭ ਕੁਝ ਠੀਕ ਨਹੀਂ ਹੈ। ਔਰ ਦੂਸਰੀ ਗੱਲ, ਠੀਕ ਹੈ, ਦਰਬਾਰ ਸਾਹਿਬ 4 ਦਰਵਾਜ਼ੇ ਨੇ, ਹਰੇਕ ਲਈ ਉਹ ਬੂਹਾ ਖੁੱਲਾ ਏ, ਜਿਹੜਾ ਮਰਜੀ ਆਓ। ਸ਼ਹੀਦ ਸਭ ਦੇ ਹੁੰਦੇ ਨੇ, ਉੱਥੇ ਜਾਣਾ ਮਤਲਬ ਕਿ ਹਰੇਕ ਆਪਣਾ ਜਿਹੜਾ ਸਮਝੇ ਆਪਣੇ ਆਪ ਜਾ ਸਕਦਾ, ਉੱਥੇ ਕਿਸੇ ਦੇ ਰੋਕ ਨਹੀਂ ਹੈ। ਪਰ ਵਿਕਰਮ ਮਜੀਠੀਆ ਜੀ ਹੋਰੀ ਜਿਸ ਲੌ ਲਸ਼ਕਰ ਨਾਲ ਗਏ ਜਾਂ ਜਿੰਨਾ ਇਕੱਠ ਕਰ ਸਕੇ, ਠੀਕ ਹੈ, ਹੋ ਸਕਦਾ ਉਹਨਾਂ ਦੇ ਕੱਦ ਦੇ, ਰਾਜਨੀਤਿਕ ਕੱਦ ਦੇ ਹਿਸਾਬ ਨਾਲ ਇਕੱਠ ਓਡਾ ਨਹੀਂ ਸੀਗਾ ਜੀ, ਪਰ ਜਿੰਨਾ ਵੀ ਹੋਇਆ, ਪਰ ਇਹ ਕਿ ਕਿਹੜੀ ਪ੍ਰਾਪਤੀ ਲਈ ਮਤਲਬ ਕਿ ਸਜਦੇ ਕੀਤੇ ਗਏ, ਕਿਹੜੀ ਪ੍ਰਾਪਤੀ ਲਈ ਅਰਦਾਸ ਕੀਤੀ ਗਈ, ਮੈਨੂੰ ਇਹ ਸਮਝ ਨਹੀਂ ਆਈ। ਭਾਈ ਤੁਸੀਂ ਜਿਹੇ ਜੇ ਕੇਸ ਦਾ ਸਾਹਮਣਾ ਕਰ ਰਹੇ ਹੋ, ਉਹ ਕੇਸ ਨਿਬੜਿਆ ਨਹੀਂ, ਜ਼ਮਾਨਤ ਹੋਈ ਹੈ ਜੀ ਬਿਲਕੁਲ, ਮਾਮਲਾ ਅਜੇ ਚੱਲਣਾ ਹੈ। ਸੋ ਇਸ ਲਈ ਵਿਕਰਮ ਮਜੀਠੀਆ ਨੂੰ ਵੀ ਮਤਲਬ ਤਾਂ ਹੀ ਲੋਕ ਸੋਸ਼ਲ ਮੀਡੀਆ ਤੇ ਪਾਈ ਵੀ ਜਾਂਦੇ ਨੇ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਕਰਨਗੇ ਜੀ ਇਹਨਾਂ ਨੇ ਵੀ ਜੇਲ੍ਹਾਂ ਕੱਟੀਆਂ ਸੀਗੀਆਂ। ਸੋ ਇਹ ਜੇਲ੍ਹਾਂ ਕੱਟਣੀਆਂ ਕਿਹੜੀ ਕੈਟਾਗਰੀ 'ਚ ਰੱਖੋਗੇ? ਹਾਂ ਜੀ ਬਿਲਕੁਲ। ਸੋ ਬਾਦਲਾਂ ਦੇ ਆંકੜੇ ਲੋਕ ਜ਼ਾਹਰ ਕਰਦੇ ਰਹੇ ਨੇ। ਸੁਖਜਿੰਦਰ ਰੰਧਾਵਾ ਜਦੋਂ ਜੇਲ੍ਹ ਮੰਤਰੀ ਸੀ, ਅਕਸਰ ਕਹਿੰਦੇ ਸੀ ਕਿ ਉਹੀ ਕਾਗਜ਼ਾਂ 'ਚ ਵਧਾ ਲਈ, ਇੰਨੀ ਜੇਲ੍ਹ ਤਾਂ ਕੱਟੀ ਹੋਣੀ, ਦਿਨਾਂ 'ਚ ਕੱਟੀ ਜੇਲ੍ਹ ਨੂੰ ਸਾਲਾਂ ਦੀ ਜੇਲ੍ਹ ਬਣਾਈ ਜਾਂਦੇ ਨੇ, ਕਹਿੰਦੇ ਪ੍ਰਕਾਸ਼ ਸਿੰਘ ਬਾਦਲ। ਸੋ ਚੰਗਾ ਉਹ ਬੋਲਦੇ ਰਹੇ ਨੇ। ਸੋ ਇਸ ਲਈ ਕੱਲ ਵਿਕਰਮ ਮਜੀਠੀਆ ਹੋਰਾਂ ਨੇ ਆਪਣਾ ਅਕਸ ਉਭਾਰਿਆ, ਪਾਰਟੀ ਦਾ ਨਹੀਂ ਜੀ। ਨਾ ਪਾਰਟੀ ਉਹਨਾਂ ਨਾਲ ਕਿਤੇ ਖੁੱਲ ਕੇ ਨਜ਼ਰ ਆ ਰਹੀ ਹੈ, ਨਾ ਉਹ ਪਾਰਟੀ ਨਾਲ ਨਜ਼ਰ ਆ ਰਹੇ ਨੇ। ਪਰਿਵਾਰਕ ਰਿਸ਼ਤੇ ਬਰਕਰਾਰ ਨੇ, ਪਰ ਜਿਹੜਾ ਉਹਨਾਂ ਨੇ ਵੱਡੀ ਗੱਲ ਇਆਲੀ ਨੂੰ ਲੈ ਕੇ ਕਹੀ, ਉਹ ਆਪਾਂ ਵੀ ਪਹਿਲਾਂ ਗੱਲ ਕਰਦੇ ਰਹੇ ਕਿ ਇਆਲੀ ਨਾਲ ਰਿਸ਼ਤੇ ਬਹੁਤ ਮਜ਼ਬੂਤ ਨੇ। ਔਰ ਇਆਲੀ ਕਿਤੇ ਨਾ ਕਿਤੇ ਵਿਕਰਮ ਮਜੀਠੀਆ ਦੇ ਥਾਪੜੇ ਨਾਲ ਬੋਲੇ ਨੇ, ਇਹ ਚਰਚਾ ਰਹੀ ਆ। ਸੋ ਉਸ ਚਰਚਾ ਨੂੰ ਜੇ ਵਾਧਾ ਨਹੀਂ ਮਿਲਦਾ ਤਾਂ ਉਸ ਨੂੰ ਇੱਕ ਨਿਬੇੜਨ ਦਾ ਇੱਕ ਚਾਂਸ ਜ਼ਰੂਰ ਦਿਖਦਾ, ਉਹਦੇ ਵਿੱਚੋਂ ਇੱਕ ਹੱਲ ਜ਼ਰੂਰ ਨਿਕਲਦਾ। ਜਦੋਂ ਵਿਕਰਮ ਮਜੀਠੀਆ ਨੇ ਇਹ ਕਿਹਾ ਕਿ ਇਆਲੀ ਮੇਰਾ ਛੋਟਾ ਭਰਾ ਏ, ਇਆਲੀ ਮੇਰਾ ਭਰਾ ਏ, ਅਸੀਂ ਪਰਿਵਾਰਕ ਸਾਂਝ ਹੈ, ਇਹ ਰਾਜਨੀਤੀ ਬਹੁਤ ਦੂਰ ਦੇ ਮਸਲੇ ਹੁੰਦੇ ਨੇ, ਮਸਲੇ ਨਿਬੜ ਜਾਂਦੇ ਨੇ, ਇਹੋ ਜਿਹਾ ਕੋਈ ਮਸਲਾ ਨਹੀਂ। ਉਹਨਾਂ ਨੇ ਇਹ ਨਹੀਂ ਕਿਹਾ ਕਿ ਇਆਲੀ ਨੇ ਗਲਤ ਉਂਗਲ ਚੱਕੀ ਹੈ, ਉਹਨਾਂ ਨੇ ਇਹ ਨਹੀਂ ਕਿਹਾ ਕਿ ਇਆਲੀ ਨੂੰ ਦੇਖ ਲਾਂਗੇ, ਉਹਨਾਂ ਨੇ ਇਹ ਨਹੀਂ ਕਿਹਾ ਕਿ ਇਆਲੀ ਗਲਤ ਕਰ ਰਹੇ ਨੇ, ਇਹੋ ਜਿਹੇ ਲੋਕਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ, ਕੁਝ ਨਹੀਂ ਕਿਹਾ ਜਿਹਾ ਜੀ। ਜੋ ਹਮਲਾ ਚੰਨੀ ਤੇ ਨਜ਼ਰ ਆਇਆ, ਜੋ ਹਮਲਾ ਰੰਧਾਵੇ ਤੇ ਨਜ਼ਰ ਆਇਆ, ਜੋ ਹਮਲਾ ਉਹਨਾਂ ਦਾ ਨਵਜੋਤ ਸਿੱਧੂ ਤੇ ਨਜ਼ਰ ਆਇਆ, ਉਸ ਤਰ੍ਹਾਂ ਦਾ ਰੋਸਾ ਇਆਲੀ ਪ੍ਰਤੀ ਨਹੀਂ ਹੈਗਾ। ਸੋ ਇਆਲੀ ਨੇ ਉਹਨਾਂ ਦੇ ਪਰਿਵਾਰ ਦੇ ਸਭ ਤੋਂ
ਸਤਿਕਾਰ ਤੇ ਰਿਸ਼ਤਾ ਜਿਹੜਾ ਮੰਨਿਆ ਜਾਂਦਾ ਕਿ ਜਵਾਈ ਭਾਈ ਲਈ ਭਾਈ ਚਾਹੇ ਮੁਰਗਾ ਚਾਹੇ ਬੱਕਰੇ ਦੀ ਗਰਦਨ ਵੱਢ ਲੈਂਦੇ ਨੇ ਆਪਣੇ ਲੋਕ ਕਿ ਹਾਂ ਭਾਈ ਜਵਾਈ ਭਾਈ ਦਾ ਮਸਲਾ, ਤਾਂ ਇੱਥੇ ਜਵਾਈ ਭਾਈ ਦੇ ਮਸਲੇ ਲਈ ਵੀ ਨਹੀਂ ਉਖੜੇ, ਆਪਣੀ ਪਾਰਟੀ ਦੇ ਪ੍ਰਧਾਨ ਲਈ ਵੀ ਉਵੇਂ ਖੁੱਲ ਕੇ ਨਹੀਂ ਬੋਲੇ ਉਸ ਮਸਲੇ ਤੇ। ਸੋ ਉਹਨਾਂ ਨੇ ਉਹਨੂੰ ਗੋਲ ਤਰੀਕੇ ਨਾਲ ਨਿਬੇੜਨ ਦੀ ਕੋਸ਼ਿਸ਼ ਕੀਤੀ ਕਿ ਯਾਲੀ ਮੇਰਾ ਭਰਾ ਹੈ, ਸਾਡੀ ਪਰਿਵਾਰਕ ਸਾਂਝ ਹੈ, ਰਾਜਨੀਤੀ ਚੱਲਦੀ ਰਹਿੰਦੀ ਹੁੰਦੀ, ਇਹਦੇ ਨਾਲ ਰਿਸ਼ਤੇ ਥੋੜਾ ਖਰਾਬ ਹੁੰਦੇ ਨੇ, ਕੋਈ ਗੱਲ ਨਹੀਂ ਭਰਾ ਹੈ ਅਸੀਂ, ਬੈਠ ਕੇ ਹੱਲ ਹੋ ਜਾਣਗੇ ਜੇ ਕੋਈ ਇਹੋ ਜਿਹਾ ਮਸਲਾ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਕੱਲ ਨੂੰ ਜੇ ਕਿਸੇ ਦੂਸਰੇ ਪੱਲ ਜਿਹੜੀ ਤੱਕੜੀ ਹੈ ਅੱਜ ਕੱਲ ਅਕਾਲੀ ਦਲ ਵਾਲੀ, ਉਹਦੀਆਂ ਵੈਸੇ ਤਾਂ ਡੰਡੀਆਂ ਹੁਣ ਕਮਜ਼ੋਰ ਲੱਗਦੀਆਂ ਨੇ, ਖਾਸੀਆਂ ਹੋ ਗਈਆਂ, ਇਸੇ ਲਈ ਟੋਕਰੇ ਵਾਲੇ ਕਹਿੰਦੇ ਟੋਕਰਾ ਉੱਚਾ ਚੱਕਣ ਦੀ ਕਾਹਲ ਚ ਨੇ, ਪਰ ਫਿਰ ਵੀ ਇਹਨਾਂ ਇਹ ਦੇਖ ਰਹੇ ਨੇ ਮਜੀਠੀਆ ਕਿ ਕਿਹੜਾ ਪਲੜਾ ਭਾਰੀ ਤੁਲੂਗਾ, ਮਾਝੇ ਵਾਲੇ ਪਾਸੇ ਵਾਲਾ ਕਿ ਮਾਲਵੇ ਵਾਲੇ ਪਾਸੇ ਵਾਲਾ, ਲੰਬੀ ਵਾਲਾ ਕਿ ਮਜੀਠੇ ਵਾਲਾ। ਫਿਰ ਦੇਖਾਂਗੇ, ਕਹਿੰਦੇ ਉਧਰੋਂ ਮਜੀਠੇ ਤੋਂ ਆਉਣ ਲੱਗੇ, ਕਹਿੰਦੇ ਲੁਧਿਆਣਾ ਪਹਿਲਾਂ ਆ ਜਾਂਦਾ, ਇਸ ਲਈ ਹੋ ਸਕਦਾ ਇਹ ਆਲੀ ਪਹਿਲਾਂ ਰਾਹ ਚ ਪੈਂਦੇ ਹੋਣ। ਸੋ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਹੋਰ ਸਾਫ਼ ਹੋਊਗੀ। ਸੋ ਕੱਲ ਬਿਕਰਮ ਮਜੀਠੀਆ ਉਹਨਾਂ ਨੇ ਦਰਬਾਰ ਸਾਹਿਬ ਜਾਣਾ, ਭਗਤ ਸਿੰਘ ਦੀ ਸਮਾਧ ਤੇ ਜਾਣਾ। ਸੋ ਕਿਤੇ ਨਾ ਕਿਤੇ ਉਹਨਾਂ ਨੇ ਮੁੜ ਕੇ ਆਪਣੇ ਆਪ ਨੂੰ ਰਾਜਨੀਤੀ ਦੇ ਵਿੱਚ ਉਭਾਰਨ ਦੀ, ਦਿਖਾਉਣ ਦੀ ਕਿ ਮੇਰਾ ਉਸੇ ਤਰ੍ਹਾਂ ਸਰਗਰਮੀਆਂ ਬਰਕਰਾਰ ਨੇ, ਔਰ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਕਿ ਮੇਰੇ ਖਿਲਾਫ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਆ। ਜਦੋਂ ਕਿ ਕਾਂਗਰਸੀ ਕਹਿੰਦੇ ਨੇ ਕਿ ਪੈਰਵੀ ਨਹੀਂ ਕੀਤੀ ਭਗਵੰਤ ਮਾਨ ਹੋਰਾਂ ਨੇ, ਇਸ ਲਈ ਕਹਿੰਦੇ ਕਿ ਉਹ ਭਗਵੰਤ ਮਾਨ ਵਾਲੀ ਸਰਕਾਰ ਨੂੰ ਵੀ ਬਚਾਉਂਦੇ ਨਜ਼ਰ ਆ ਰਹੇ ਨੇ। ਸੋ ਕਿਤੇ ਨਾ ਕਿਤੇ ਰਾਜਨੀਤੀ ਵੀ ਇਹਦੇ ਪਿੱਛੇ ਹਾਵੀ ਹੈਗੀ ਆ। ਜੀ ਜੀ। ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਵਾਲੇ ਦੀ ਗੱਡੀ ਦੇ ਵਿੱਚ ਬੰਬ ਰੱਖਿਆ, ਦੂਜੇ ਪਾਸੇ ਜਵਾਨਾਂ ਦੀ ਭਰੀ ਬੱਸ ਜਿਹੜੀ ਆ ਪਲਟ ਗਈ ਹੈ। ਸ਼ਰਮਾ ਜੀ, ਇਹ ਜਿਹੜੇ ਸਾਡੇ ਸੁਰੱਖਿਆ ਦਸਤਿਆਂ ਦੇ ਵਿੱਚ ਕੰਮ ਕਰਦੇ ਨੇ ਵੀਰ, ਜਿਹੜੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ, ਇਹਨਾਂ ਤੇ ਸਮਾਂ ਬੜਾ ਔਖਾ ਚੱਲ ਰਿਹਾ। ਹਾਲਾਂਕਿ ਪੰਜਾਬ ਪੁਲਿਸ ਦੀ ਆਪਾਂ ਦੇਖਦੇ ਹਾਂ ਭੂਮਿਕਾ ਦੋਹਰੀ ਰਹੀ ਹੈ ਹਮੇਸ਼ਾ, ਪਰ ਜਿਹੜੀ ਜਵਾਨਾਂ ਦੀ ਭਰੀ ਬੱਸ ਪਲਟੀ ਹੈ, ਇਸ ਹਾਦਸੇ ਦੇ ਉੱਤੇ ਕਈ ਤਰ੍ਹਾਂ ਦੇ ਕਿੰਤੂ ਉੱਠ ਰਹੇ ਆ। ਬਿਲਕੁਲ, ਅੰਮ੍ਰਿਤਸਰ ਦੇ ਵਿੱਚ ASI ਵਾਲਾ ਮਾਮਲਾ ਸਭ ਦੇ ਸਾਹਮਣੇ ਹੀ ਆ। ਉਹ ਫਿਲਹਾਲ ਖਬਰ ਹੈ ਇੱਕ, ਉਸ ਤੋਂ ਵੱਧ ਕੇ ਕੁਛ ਨਹੀਂ ਕਿ ਰਾਤ ਨੂੰ CCTV ਕੈਮਰੇ ਚੋਂ ਦੇਖ ਲਏ ਗਏ 2 ਸ਼ੱਕੀ ਬੰਦੇ ਕਿ ਉਹ ਬੰਬ ਲਾ ਕੇ ਜਾ ਰਹੇ ਨੇ, ਤੇ ਦੂਸਰੇ ਦਿਨ ਸਵੇਰ ਨੂੰ ਜਦੋਂ ਗੱਡੀ ਧੋਣ ਵਾਲਾ ਹੁੰਦਾ ਉਹ ਦੇਖ ਲੈਂਦਾ, ਤੇ ਉਸ ਤੋਂ ਬਾਅਦ ਉਹ ਬੰਬ ਰੋਕੋ ਦਸਤੇ ਬੁਲਾਏ ਗਏ, ਤੇ ਉਹ ਸਾਰਾ ਹੁਣ ਜਾਂਚ ਦਾ ਵਿਸ਼ਾ ਕਿ ਕਿੰਨਾ ਕੁ ਵਿਸਫੋਟਕ ਸੀ, ਕਿ ਕਿਹੋ ਜਿਹਾ ਵਿਸਫੋਟਕ ਸੀ, ਕਿੱਥੇ ਬਣਿਆ ਹੋ ਸਕਦਾ, ਕੀ ਆ, ਉਹ ਜਾਂਚ ਪੜਤਾਲ ਦਾ ਵਿਸ਼ਾ। ਤੇ ਇਹ ਮਤਲਬ ਕਿ ਜਿਸ ਢੰਗ ਨਾਲ ASI ਦਾ ਮਾਮਲਾ ਹੈ, ਹੁਣ ਇਹਨੂੰ ਇਹ ਵੀ ਦੇਖਿਆ ਜਾ ਰਿਹਾ ਕਿ ਕੀ ਇਹ ਉਹਦੇ ਕਿਸੇ ਕਾਰਵਾਈ ਨੂੰ ਲੈ ਕੇ ਸੀ, ਕਿਸੇ ਬਦਲਾਖੋਰੀ ਨੂੰ ਲੈ ਕੇ ਸੀ। CA ਸਟਾਫ ਸੀਗਾ, ਤੇ CA ਸਟਾਫ 'ਚ ਜਿਹੀ ਜੀ ਮਤਲਬ ਪੁੱਛਗਿੱਛ ਦੇ ਨਾਂ ਤੇ ਸੇਵਾ ਹੁੰਦੀ ਹੈ, ਉਹ ਵੀ ਆਪਾਂ ਜਾਣਦੇ ਹਾਂ ਕਿ ਕੀ ਢੰਗ ਤਰੀਕੇ ਹੁੰਦੇ ਨੇ, ਕਿ ਉਹੋ ਜਿਹਾ ਕੋਈ ਰੋਸਾ ਸੀਗਾ ਕਿਸੇ ਦਾ। ਸੋ ਆਉਣ ਵਾਲੇ ਦਿਨਾਂ 'ਚ ਇਹ ਤਸਵੀਰ ਸਾਫ਼ ਹੋਊਗੀ। ਪਰ ਦੂਸਰੀ ਘਟਨਾ ਬਹੁਤ ਮੰਦਭਾਗੀ ਹੈ। ਜੀ ਜੀ। 7 ਜਵਾਨ ਮਤਲਬ ਕਿ ਜਾ ਚੁੱਕੇ ਨੇ ਇਸ ਫਾਨੀ ਸੰਸਾਰ ਤੋਂ ਉਸ ਹਾਦਸੇ ਦਾ ਸ਼ਿਕਾਰ ਹੋ ਕੇ, ਤੇ 30 ਤੋਂ ਵੱਧ ਜ਼ਖਮੀ ਨੇ, ਜਿਨ੍ਹਾਂ ਚੋਂ 4-5 ਦੀ ਹਾਲਤ ਬਹੁਤ ਗੰਭੀਰ ਹੈ। ਤੇ ਇਹਨਾਂ ਚੋਂ ਇੱਕ ਪੰਜਾਬ ਦਾ ਦੁੱਲਾ ਸਿੰਘ ਨਾਂ ਦਾ ਨੌਜਵਾਨ ਵੀ ਸੀਗਾ ਜਿਹੜਾ ਜਵਾਨ ਦੀ ਜਾਨ ਗਈ ਹੈ। ਸੋ ਇਹ ਹਾਦਸਾ ਉੱਥੋਂ ਅਮਰਨਾਥ ਦੀ ਯਾਤਰਾ ਤੋਂ ਬਾਅਦ ਜਿਹੜੀ ਸੰਪੰਨ ਹੋਣ ਤੋਂ ਬਾਅਦ ਦਸਤੇ ਨੇ ਜਿਹੜੇ ਉਹ ਵਾਪਸ ਪਰਤ ਰਹੇ ਸੀ। ਤੇ ਇਹਦੇ ਵਿੱਚ ਜੰਮੂ ਕਸ਼ਮੀਰ ਦੀ ਪੁਲਿਸ ਦੀ ਉਹਨਾਂ ਦੀ ਗੱਡੀ ਸੀ ਸੁਰੱਖਿਆ ਦਸਤਿਆਂ ਦੀ, ਉਹਨਾਂ ਦੀ ਗੱਡੀ ਦੇ ਨਾਲ ਆ ਰਹੀ ਸੀ ਕਿ ਅਚਾਨਕ ਖਾਈ 'ਚ ਗਿਰਦੀ ਆ। ਉਹਨਾਂ ਦੇ ਕਾਰਨਾਂ ਦੀ ਵੀ ਅਜੇ ਜਾਂਚ ਹੋਣੀ ਆ ਕਿ ਕੀ ਉਹ ਤਕਨੀਕੀ ਕਾਰਨ ਸੀ, ਕੀ ਉਹ ਕੋਈ ਮਤਲਬ ਅੱਖ ਲੱਗ ਗਈ, ਕੋਈ ਕੀ ਹੋਇਆ, ਜਾਂ ਕੋਈ ਸ਼ਰਾਰਤ ਹੈ ਇਹਦੇ ਪਿੱਛੇ। ਇਹ ਸਾਰਾ ਕੁਛ ਅਜੇ ਜਾਂਚ ਦਾ ਵਿਸ਼ਾ ਹੈ। ਪਰ ਅਜਿਹੀਆਂ ਘਟਨਾਵਾਂ ਕਦੇ ਮਤਲਬ ਕਿ ਬੰਬ ਨਾਲ ਉਡਾ ਦਿੱਤੇ ਜਾਂਦੇ ਨੇ ਜਵਾਨ ਸਾਡੇ, ਤੇ ਫਿਰ ਉਹਨਾਂ ਦੇ ਉੱਤੇ ਰਾਜਨੀਤੀ ਵੀ ਹੁੰਦੀ ਹੈ, ਉਹ ਉਹਨਾਂ ਨੂੰ ਲੈ ਕੇ ਵੋਟਾਂ ਦੀ ਰਾਜਨੀਤੀ। ਪਰ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਤੱਕ ਵੀ ਉਹ ਜੋ ਉਹਨਾਂ ਦਾ ਬਣਦਾ ਹੱਕ ਸੀ ਉਹ ਪੂਰੇ ਨਹੀਂ ਮਿਲੇ, ਤੇ ਇੱਧਰ ਉਹਦੇ ਨਾਂ ਤੇ ਸਰਕਾਰਾਂ ਜ਼ਰੂਰ ਬਣਦੀਆਂ ਰਹੀਆਂ। ਸੋ ਇਸ ਲਈ ਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਜਿੰਨੇ ਹੋਰ ਚੁਕੰਨੇ ਹੋਣ ਦੀ ਲੋੜ ਹੈ, ਜਿੰਨੇ ਹੋਰ ਸੁਚੇਤ ਹੋਣ ਦੀ ਲੋੜ ਹੈ, ਉਨੀਆਂ ਸਾਡੀਆਂ ਏਜੰਸੀਆਂ ਅਜੇ ਉਸ ਗੱਲ ਵੱਲ ਗੌਰ ਨਹੀਂ ਕਰਦੀਆਂ। ਜਿਵੇਂ ਉਹਨਾਂ ਨੂੰ ਟਰੱਕਾਂ 'ਚ ਲੱਦ ਕੇ ਮਤਲਬ ਕਿ ਲਿਜਾਇਆ ਜਾਂਦਾ, ਹੁਣ 30-40 ਬੰਦੇ ਤੁਸੀਂ ਇੱਕ ਟਰੱਕ 'ਚ ਲੱਦੇ ਨੇ, ਤੇ ਉੱਥੇ ਉਹ ਪਹਾੜੀ ਰਸਤਾ ਹੈ, ਤੇ ਜੇ ਊਂ ਵੀ ਇੱਕ ਪਾਸੇ ਨੂੰ ਝੋਲ ਵੱਧ ਪੈ ਜਾਵੇ ਤਾਂ ਵੀ ਬੈਲੈਂਸ ਵਿਗੜਨ ਦਾ ਖਤਰਾ ਰਹਿੰਦਾ। ਸੋ ਇਸ ਲਈ ਇਹ ਕਿਹੜਾ ਕਾਰਨ ਹੈ ਆਉਣ ਵਾਲੇ ਦਿਨਾਂ ਸਾਫ਼ ਹੋਏਗਾ, ਪਰ ਘਟਨਾ ਬਹੁਤ ਮੰਦਭਾਗੀ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧ ਗਏ। ਜਦੋਂ ਧਾਰਾ 370 ਤੋੜੀ ਗਈ ਹੈ ਸ਼ਰਮਾ ਜੀ, ਉਦੋਂ BJP ਦਾ IT ਸੈੱਲ ਤੇ BJP ਦੇ ਜਿਹੜੇ ਚਾਹੁਣ ਵਾਲੇ ਨੇ, ਸਮਰਥਕ ਨੇ, ਉਹ ਕਹਿੰਦੇ ਅਸੀਂ ਫਲੈਟ ਲਵਾਂਗੇ, ਪਲਾਟ ਲਵਾਂਗੇ ਉੱਥੇ। ਗੱਲ ਤਾਂ ਉਹਨੇ ਇੱਕ ਹੋਰ ਬੜੀ ਕਸੂਤੀ ਕਹੀ ਸੀ, ਪਰ ਮੈਂ ਉਹ ਔਨ 에ਅਰ ਕਹਿਣੀ ਨਹੀਂ ਚਾਹੁੰਦਾ। ਉੱਥੋਂ ਦੀਆਂ ਨਹੀਂ ਕਹਿ ਦਿਓ, ਮੈਨੂੰ ਪਤਾ ਉਹਨੇ ਬੀਬੀਆਂ ਆਪਣਾ ਹਰਿਆਣੇ ਵਾਲੇ ਨੇ ਕਿਹਾ ਸੀਗਾ, ਮਨੋਹਰ ਲਾਲ ਖੱਟਰ ਨੇ। ਇਹ ਸਾਡੇ ਮੁੱਖ ਮੰਤਰੀਆਂ ਦਾ ਲੈਵਲ ਹੈ। ਬਿਲਕੁਲ 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 ਮਾਨਸਿਕ ਤਵਾਜ਼ਨ ਹੈ। ਉਹਨਾਂ ਨੇ ਉੱਥੋਂ ਦੀਆਂ ਬੀਬੀਆਂ ਬਾਰੇ ਗਲਤ ਟਿੱਪਣੀ ਕੀਤੀ ਸੀ। ਖੈਰ, ਉਦੋਂ ਲੋਕਾਂ ਨੇ ਪ੍ਰਸ਼ਾਦ ਵੀ ਦੇਤਾ ਸੀ, ਆਪਾਂ ਦੁਬਾਰਾ ਕਾਹਨੂੰ ਛੇੜਨੀ ਉਹ ਗੱਲ। ਪਰ ਸਥਿਤੀ ਬਿਲਕੁਲ ਉਲਟ ਹੈ। ਸਥਿਤੀ ਉਲਟ ਇਉਂ ਸ਼ਰਮਾ ਜੀ ਕਿ ਉੱਥੇ ਕਸ਼ਮੀਰੀ ਪੰਡਤਾਂ, ਕਸ਼ਮੀਰੀ ਹਿੰਦੂਆਂ ਤੇ ਹਮਲੇ ਕੀਤੇ ਜਾ ਰਹੇ ਨੇ। ਇੱਕ ਹੋਰ ਕਤਲ ਹੋਇਆ।
ਕਸ਼ਮੀਰ ਫਾਈਲਸ ਫਿਲਮ ਆਈ, ਉਹਨੂੰ ਆਪਾਂ ਸਾਰਿਆਂ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਪ੍ਰਮੋਟ ਕੀਤਾ ਗਿਆ। ਪਰ ਕਿਧਰੇ ਵੀ ਇਹ ਜ਼ਿਕਰ ਨਹੀਂ ਕੀਤਾ, ਅੱਜ ਤੱਕ ਵੀ ਕਿਸੇ ਨੇ ਨਹੀਂ ਕੀਤਾ ਕਿ ਕਸ਼ਮੀਰੀ ਪੰਡਤ ਦਿੱਲੀ ਆ ਕੇ ਬੀਜੇਪੀ ਦੇ ਵਿਰੁੱਧ ਧਰਨੇ ਵੀ ਲਾਉਂਦੇ ਰਹੇ। ਹਾਂ ਜੀ ਬਿਲਕੁਲ ਬਿਲਕੁਲ ਪ੍ਰਵੀਨ ਜੀ, ਇਹ ਦੌਰ ਉਸ ਸਮੇਂ ਤੋਂ ਜਾਰੀ ਆ ਜਦ ਤੋਂ ਇੰਦਰਾ ਵਾਲੇ ਸਮੇਂ ਤੇ ਨਹਿਰੂ ਤੋਂ ਬਾਅਦ ਇੰਦਰਾ ਵਾਲਾ ਦੌਰ, ਰਾਜੀਵ ਵਾਲਾ ਦੌਰ, ਉੱਥੇ ਲੋਕਾਂ ਨੇ ਸੰਤਾਪ ਭੋਗਿਆ। ਪਰ ਉਸ ਸੰਤਾਪ ਨੂੰ ਦਾ ਹੱਲ ਕਰਨ ਦੀ ਬਜਾਏ ਵਰਗ ਵੰਡ ਦੇ ਹਵਾਲੇ ਨਾਲ ਮਤਲਬ ਕਿ ਉਸ ਦੇ ਉੱਤੇ ਅਜਿਹੀ ਕਾਰਵਾਈ ਕਰਕੇ ਧਾਰਾ 370 ਹਟਾਉਣ ਵਾਲੀ, ਚਲੋ ਧਾਰਾ ਨੂੰ ਲੈ ਕੇ ਇੱਕ ਵੱਖਰੀ ਰਾਏ ਲੋਕਾਂ ਦੀ ਹੋ ਸਕਦੀ ਆ ਪ੍ਰਵੀਨ ਜੀ, ਹਾਂਜੀ, ਪਰ ਤੁਸੀਂ ਸੂਬੇ ਦਾ ਹੀ ਅਧਿਕਾਰ ਖੋਲੋ। ਇਹ ਕਿਹਨੇ ਤਾਕਤ ਦਿੱਤੀ ਤੁਹਾਨੂੰ ਕਿ ਤੁਸੀਂ ਸੂਬਾ ਵੀ ਵੰਡ ਤੋਂ ਤੇ ਸੂਬੇ ਦੋ ਕਰਨ ਤੋਂ ਬਾਅਦ ਤੁਸੀਂ ਕਹੋ ਕਿ ਨਹੀਂ ਜੀ ਹੁਣ ਅਸੀਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣੇ ਆ, ਤੁਹਾਡੇ ਤੋਂ ਵੋਟਾਂ ਦਾ ਹੱਕ ਵੀ ਖੋਹਨੇ ਆ। ਤੋਂ ਬਾਅਦ ਚ ਜਦੋਂ ਸਾਨੂੰ ਲੱਗੂਗਾ ਅਸੀਂ ਆਪਣੇ ਹਿਸਾਬ ਨਾਲ ਵੋਟਾਂ ਵੀ ਪਵਾਵਾਂਗੇ, ਕਿਉਂਕਿ ਅਜੇ ਅਸੀਂ ਆਪਣੇ ਵਾਲੇ ਇਲਾਕੇ ਦੀਆਂ ਵੋਟਾਂ ਦੇ ਹਲਕੇ ਵਧਾਉਣੇ ਆ। ਸੋ ਉਹ ਹਲਕੇ ਉਵੇਂ ਵਧਾਉਣ ਦੀ ਕਵਾਇਦ ਜਾਰੀ ਹੈ ਕਿ ਜੰਮੂ ਵਾਲੇ ਖੇਤਰ ਚ ਅਸੀਂ ਸ਼ਾਇਦ ਤਾਕਤਵਰ ਹਾਂ, ਬੀਜੇਪੀ ਨੂੰ ਲੱਗਦਾ ਜੰਮੂ ਦੇ ਵਿੱਚ ਹਲਕੇ ਛੋਟੇ ਕਰਕੇ ਹੋਰ ਵੱਡੇ ਕਰ ਲਓ ਐ ਤੇ ਗਿਣਤੀ ਵੱਧ ਜੂਗੀ, ਫਿਰ ਅਸੀਂ ਏਦਾਂ ਸਰਕਾਰ। ਮਤਲਬ ਕਿ ਤਰੀਕਾ ਹੀਲਾ ਸਿਰਫ ਸਰਕਾਰ ਬਣਾਉਣ ਦਾ, ਲੋਕਾਂ ਦੀ ਜਾਨ ਦੀ ਕੋਈ ਪਰਵਾਹ ਨਹੀਂ। ਕਿੱਥੇ ਨੇ ਉਹ ਜਿਹੜੇ ਕਹਿੰਦੇ ਸੀ ਕਸ਼ਮੀਰੀ ਪੰਡਤ ਵਾਪਸ ਜਾ ਕੇ ਬਸਣਗੇ ਉੱਥੇ? ਕਿੱਥੇ ਨੇ ਉਹ ਜਿਹੜੇ ਕਹਿੰਦੇ ਸੀ ਕਿ ਹੁਣ ਤਾਂ ਤੁਸੀਂ ਉੱਥੇ ਜਾ ਕੇ ਪਲਾਟ ਲਿਆ ਕਰੋਗੇ? ਕਿੱਥੇ ਨੇ ਉਹ ਲੋਕ ਜਿਹੜੇ ਕਹਿੰਦੇ ਸੀ ਹੁਣ ਤਾਂ ਤਿਰੰਗਾ ਝੁੱਲੂਗਾ ਉੱਥੇ? ਜੀ ਸੋ ਕਿਉਂ ਲਗਾਤਾਰ ਉੱਥੇ ਹਮਲੇ ਵਧੇ ਔਰ ਕਿਉਂ ਉੱਥੇ ਲਗਾਤਾਰ ਨੌਜਵਾਨ ਪੀੜ੍ਹੀ ਅਜੇ ਵੀ ਤੁਹਾਡੇ ਤੇ ਭਰੋਸਾ ਨਹੀਂ ਕਰ ਪਾ ਰਹੀ? ਉਹਨਾਂ ਦੀ ਸਥਿਤੀ, ਉਹਨਾਂ ਦੀ ਮਾਨਸਿਕ ਸਥਿਤੀ ਨੂੰ ਸਮਝੋ ਔਰ ਬਾਰਡਰ ਪਾਰ ਦੀ ਜੋ ਮਤਲਬ ਕਿ ਸ਼ਰਾਰਤ ਸਾਡੇ ਨਾਲ ਹੁੰਦੀ ਆ ਉਹਨੂੰ ਸਮਝੋ, ਤੇ ਉਹਦੇ ਵਿੱਚ ਨਿਸ਼ਾਨਾ ਉੱਥੇ ਕਸ਼ਮੀਰੀ ਭਾਈਚਾਰੇ 'ਚ ਹਿੰਦੂ ਸਿੱਖ ਕਿਉਂ ਬਣਾਏ ਜਾ ਰਹੇ ਨੇ? ਸੋ ਇਹ ਕਹਿੰਦੇ ਅਸੀਂ ਤਾਂ ਬੜੇ ਹਿੰਦੂਆਂ ਦੇ ਰਾਖੇ ਆ, ਅਸੀਂ ਤਾਂ ਫਿਰ ਹੁਣ ਕਿੱਥੇ ਹੋ? ਜਾਓ ਨਾ, ਹਿੱਕ ਤਾਣ ਕੇ ਖੜੋ ਮੂਰੇ। ਸੋ ਜਿਹੜੇ ਸ਼ਾਖਾਵਾਂ 'ਚ ਲਾਠੀਆਂ ਚਲਾਉਂਦੇ ਨੇ, ਜਿਹੜੇ ਸ਼ਿਵ ਸੈਨਿਕ ਇੱਥੇ ਸੜਕਾਂ ਤੇ ਆ ਕੇ ਡੰਡੇ ਮਾਰਦੇ ਨੇ, ਕਾਰਾਂ ਜੀਪਾਂ ਦੇ ਉੱਤੇ ਆ ਕੇ ਧਰਨੇ ਪ੍ਰਦਰਸ਼ਨ ਕਰਦੇ, ਉਹ ਸਾਰੀ ਸੈਨਾ ਭੇਜੋ ਉੱਥੇ ਨੂੰ ਕਿ ਕਰੋ ਭਾਈ ਦੇਸ਼ ਸੇਵਾ, ਲਾਓ ਬਾਰਡਰ ਤੇ, ਚਲੋ ਤੁਸੀਂ ਨਿਪਟੋ ਦੇਸ਼ ਪਾਰ ਤੋਂ, ਜਿਹੜੀ ਸਰਹੱਦ ਪਾਰ ਤੋਂ ਅੱਤਵਾਦ ਆਉਂਦਾ, ਭੇਜ ਦਿਓ ਉਹਨਾਂ ਨੂੰ ਉੱਥੇ। ਪ੍ਰਵੀਨ ਜੀ, ਪਿਛਲੇ ਇਸ ਸਾਲ ਦੇ ਦਰਮਿਆਨ 21 ਤੋਂ ਵੱਧ ਅਜਿਹੇ ਹਮਲੇ ਨੇ। ਸੋ ਇਸ ਹਮਲਿਆਂ ਦੀ ਲਿਸਟ ਇੰਨੀ ਲੰਬੀ ਆ ਕਿ 13 ਅਪ੍ਰੈਲ ਨੂੰ ਕੁਲਗਾਮ ਦੇ ਕਾਰਕਨ ਦੇ ਵਿੱਚ ਸਤੀਸ਼ ਕੁਮਾਰ ਦਾ ਕਤਲ, 12 ਮਈ ਨੂੰ ਵਡਗਾਮ ਜ਼ਿਲ੍ਹੇ ਦੇ ਚੌਧਰਾ ਦਫ਼ਤਰ ਦੇ ਵਿੱਚ ਰਾਹੁਲ ਭੱਟ ਦੀ ਹੱਤਿਆ, 15 ਮਈ ਨੂੰ ਪੁਲਵਾਮਾ ਦੇ ਗੁਦਰਾ ਪਿੰਡ ਦੇ ਵਿੱਚ ਨਿਹੱਥੇ ਪੁਲਿਸ ਮੁਲਾਜ਼ਮ ਰਿਆਜ਼ ਅਹਿਮਦ ਦੀ ਹੱਤਿਆ, 17 ਮਈ ਨੂੰ ਬਾਰਾਮੂਲਾ 'ਚ ਸ਼ਰਾਬ ਦੀ ਦੁਕਾਨ ਤੇ ਗ੍ਰਨੇਡ ਹਮਲਾ, ਰਣਜੀਤ ਸਿੰਘ ਦੀ ਮੌਤ, 24 ਮਈ ਨੂੰ ਸ਼੍ਰੀਨਗਰ ਦੇ ਸ਼ੌਰਾ ਵਿੱਚ ਪੁਲਿਸ ਮੁਲਾਜ਼ਮ ਸੈਫੁੱਲਾ ਕਾਦਰੀ ਦੀ ਹੱਤਿਆ, 25 ਮਈ ਨੂੰ ਟੀਵੀ ਕਲਾਕਾਰ ਭੱਟ ਦਾ ਕਤਲ, ਕੁਲਗਾਮ ਦੇ ਗੋਪੀਪੁਰਾ ਦੇ ਵਿੱਚ ਅਧਿਆਪਕ ਰਜਨੀ ਵਾਲਾ ਦਾ ਕਤਲ, 2 ਜੂਨ ਨੂੰ ਕੁਲਗਾਮ ਦੇ ਅਬੋਹਰ 'ਚ ਬੈਂਕ ਮੈਨੇਜਰ ਵਿਜੇ ਕੁਮਾਰ ਦੀ ਹੱਤਿਆ, 2 ਜੂਨ ਨੂੰ ਅੱਤਵਾਦੀਆਂ ਨੇ ਬਡਗਾਮ 'ਚ ਗੈਰ ਕਸ਼ਮੀਰੀ ਮਜ਼ਦੂਰਾਂ ਤੇ ਵੀ ਨਿਸ਼ਾਨਾ। ਮਤਲਬ ਕਸ਼ਮੀਰੀ ਪੰਡਤਾਂ ਤੋਂ ਹਟ ਕੇ ਹੁਣ ਜਿਹੜੇ ਉੱਥੇ ਗੈਰ ਕਸ਼ਮੀਰੀ ਵੀ ਉੱਥੇ ਕੰਮ ਕਰਦੇ ਨੇ, ਉਹਨਾਂ ਦੇ ਉੱਤੇ ਵੀ ਹਮਲੇ ਹੋਏ ਨੇ। ਹੁਣ ਇਹਦੇ ਪਿੱਛੇ ਵੀ ਇੱਕ ਰਾਜਨੀਤੀ ਆ। ਉੱਥੇ ਦੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਕਦੇ ਤਾਂ ਆਜ਼ਾਦ ਕਸ਼ਮੀਰ ਦੇ ਡਰਾਮੇ ਕਰਦੀਆਂ ਨੇ ਤੇ ਕਦੇ ਉਹ ਸੱਤਾ ਦੇ ਲਈ ਬੀਜੇਪੀ ਦੀ ਝੋਲੀ 'ਚ ਵੀ ਪੈਂਦੀਆਂ ਨੇ, ਕਾਂਗਰਸ ਦੀ ਝੋਲੀ ਵੀ ਪੈਂਦੀਆਂ ਨੇ। ਸੋ ਲੋਕਾਂ ਨਾਲ ਕੋਈ ਨਹੀਂ ਪ੍ਰਵੀਨ ਜੀ, ਲੋਕਾਂ ਦਾ ਦਰਦ ਬਣਾਉਣ ਵਾਲਾ ਕੋਈ ਨਹੀਂ, ਚਾਹੇ ਉਹ ਕਿਸੇ ਭਾਈਚਾਰੇ ਦਾ। ਲਿਸਟਾਂ ਜਦੋਂ ਚੱਕ ਕੇ ਦੇਖੋਗੇ ਤਾਂ ਉਹਨਾਂ ਦੇ, ਆਪਾਂ ਪੰਜਾਬ ਤੋਂ ਸਮਝ ਸਕਦੇ ਹਾਂ ਇਹ ਘਟਨਾ ਕਿ ਪੰਜਾਬ ਨੇ ਜਦੋਂ ਸੰਤਾਪ ਹੰਢਾਇਆ, ਪੰਜਾਬ ਨੇ ਜਦੋਂ ਪੀੜ ਹੰਢਾਈ, ਤਾਂ ਚਾਹੇ ਉਹ ਮਤਲਬ ਕਿ ਰਾਹ ਤੋਂ ਭਟਕੇ ਨੌਜਵਾਨ ਉਹ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਚਾਹੇ ਫਿੱਤੀਆਂ ਲਵਾਉਣ ਦੇ ਨਾਂ ਦੇ ਉੱਤੇ ਝੂਠੇ ਪੁਲਿਸ ਮੁਕਾਬਲੇ ਹੋਏ, ਤੇ ਚਾਹੇ ਪੁਲਿਸ ਵਾਲੇ ਮਾਰੇ ਗਏ, ਤੇ ਚਾਹੇ ਬੱਸਾਂ 'ਚੋਂ ਲਾ ਕੇ ਖਾਸ ਤੌਰ ਤੇ ਮਤਲਬ ਕਿ ਨਿਸ਼ਾਨਾ ਬਿੰਨ ਕੇ ਇੱਕ ਭਾਈਚਾਰੇ ਨੂੰ ਮਾਰਿਆ ਗਿਆ। ਸੋ ਮਰੇ ਕੌਣ? ਪੰਜਾਬ ਦੇ। ਚਾਹੇ ਉਹ ਕਿਸੇ ਰੂਪ 'ਚ ਮਾਰੇ ਜਾ ਰਹੇ ਸੀ, ਚਾਹੇ ਉਹ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਸੀ, ਚਾਹੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਰਹੇ ਸੀ, ਚਾਹੇ ਉਹ ਏਜੰਸੀਆਂ ਦੀ ਸ਼ਰਾਰਤ ਦਾ ਸ਼ਿਕਾਰ ਹੋ ਰਹੇ ਸੀ, ਚਾਹੇ ਪੁਲਿਸ ਵਾਲੇ ਸ਼ਿਕਾਰ ਹੋ ਰਹੇ ਸੀ, ਚਾਹੇ ਆਮ ਨਾਗਰਿਕ ਸ਼ਿਕਾਰ ਹੋ ਰਹੇ ਸੀ। ਮਰ ਕੌਣ ਰਿਹਾ ਸੀ? ਪੰਜਾਬ, ਤੇ ਕਰਜ਼ਾ ਵੀ ਪੰਜਾਬ ਦੇ ਸਿਰ ਤੇ। ਸੋ ਇਸ ਲਈ ਇਹ ਸਾਰੇ ਦੇ ਵਿੱਚ ਮਤਲਬ ਕਿ ਬਲੀ ਕਿਹਦੀ ਲਈ ਜਾ ਰਹੀ ਹੈ? ਕਸ਼ਮੀਰ ਘਾਟੀ ਦੀ। ਸੋ ਇਸ ਲਈ ਇਸ ਨੂੰ ਸਮਝਣ ਦੀ ਲੋੜ ਹੈ ਕਿ ਭਾਈ ਇਹ ਰਾਜਨੀਤੀ ਹੈ, ਔਰ ਇਸ ਰਾਜਨੀਤੀ ਦੇ ਪਿੱਛੇ ਪਾਕਿਸਤਾਨ ਦੀ ਰਾਜਨੀਤੀ, ਪਾਕਿਸਤਾਨ ਦੀ ਘਟੀਆ ਸੋਚ ਵੀ ਕੰਮ ਕਰਦੀ ਹੈ, ਔਰ ਸਾਡੀਆਂ ਸਰਕਾਰਾਂ ਦੀ ਨਲਾਇਕੀਆਂ ਵੀ ਉਹਦੇ ਲਈ ਜਵਾਬਦੇਹ ਨੇ, ਤੇ ਉਹਦਾ ਹਰਜਾਨਾ ਲੋਕਾਂ ਨੂੰ ਭੁਗਤਣਾ ਪੈ ਰਿਹਾ। ਜੀ ਬਿਲਕੁਲ ਇਹ ਸਿਆਸਤ ਹੈ। ਜਦੋਂ ਦੇਖੋ ਜੇ ਜਵਾਨਾਂ ਦੀ ਸ਼ਹਾਦਤ ਹੁੰਦੀ ਹੈ ਸ਼ਰਮਾ ਜੀ, ਤੇ ਉਦੋਂ ਜਿਹੜੇ ਪ੍ਰਚਾਰ ਕੀਤਾ ਜਾਂਦਾ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ, ਬਿਲਕੁਲ ਉਹ ਕਹਿੰਦੇ ਦੇਸ਼ ਖਤਰੇ ਦੇ ਵਿੱਚ। ਹਾਂ, ਤੇ ਕਮਾਲ ਦੀ ਗੱਲ ਹੈ, ਜਦੋਂ ਸਰਜੀਕਲ ਸਟ੍ਰਾਈਕਸ ਹੁੰਦੀਆਂ ਨੇ
ਉਦੋਂ ਹਾਂ, ਵੀ ਉਹਨਾਂ ਦਾ ਵੀ ਕ੍ਰੈਡਿਟ ਲਿਆ ਜਾਂਦਾ, ਸਰਕਾਰਾਂ ਆਪਦੇ ਸਿਰ ਲੈਂਦੀਆਂ, ਜਦਕਿ ਕਰਨ ਬਿਲਕੁਲ ਵਾਲੇ, ਅੰਜਾਮ ਦੇਣ ਵਾਲੇ ਸਾਡੇ ਹਾਂ, ਬਹਾਦਰ ਜਵਾਨ ਸਾਡੇ ਬਿਲਕੁਲ, ਬਿਲਕੁਲ। ਜਵਾਨ ਨੇ। ਸੋ ਸ਼ਰਮਾ ਜੀ, ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਬਹੁਤ ਖਬਰਾਂ ਤੇ ਸ਼ੁਕਰੀਆ, ਖਾਸ ਟਿੱਪਣੀਆਂ ਬਹੁਤ ਦੇ ਲਈ। ਸ਼ੁਕਰੀਆ ਵੀਰੇ। ਜੀ, ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ, ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।